सानू शहर लग गई मुस्ताबाद मुस्ताबाद फिर साडा मुरादपुर 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 अच्छा ते अपने पिंड बारे दसो मुरादपुर किस तरह का पिंड सी किवें दा रहन बड़ा पिंड साडा ठीक ठाक सी अच्छा ते बहुत माशाअल्लाह ठीक है सारे जिन्ने मुसलमान सब ठीक है साडे पिंड से एक हिंदू का घर सी एक हिंदू का घर बाकी सारे मुसलमान अच्छा बाबा जी अपना पिंड सी मुरादपुर है ना जी ते ओदे नाल लगदे पिंड दसो किहड़े किहड़े सन पिंड दे नाल साडे लगदे खंडपरा अच्छा ते जनाब कलौर नगड़ा ते चौरी लुवानी जी लुवाना अच्छा ते सरदैरी ते जनाब बिल छप्पर अच्छा ते जाग दौली हाँ हाँ यार है मेरे दादे का जी और खैर नवाज से हाँ जी ते बच्चों लैके निकल जाए सवेरे थोड़े पिंड जता पैना अच्छा तू मेरा यार है हाँ मैं तेरे को आया वो जेड़ा खबर लैके आया सी बंदा वो है मुसलमान हिंदू सी हिंदू सी हिंदू ओदा नाम चेते है नहीं ओदा चेता नहीं मेरे ਉਹ ਤੁਹਾਡੇ ਪਿੰਡ ਦਾ ਸੀ ਜਾਂ ਕਿਸੇ ਨਾਲ नाम दस ਉਹ ਵਾਹ ਜੀ ਵਾਹ ਉਹਨੇ ਆਖਿਆ ਤੂੰ ਮੇਰਾ ਯਾਰ ਹੈ ਤੇ ਮੈਂ ਤੇਰੇ ਕੋਲ ਆਇਆ ਤੇ ਬੱਚਿਆਂ ਨੂੰ ਲੈ ਕੇ ਤੇ ਨਿਕਲ ਆਪਣਾ ਬਿਲਾ ਕਰ ਲੋ ਚਾਰਾ ਠੀਕ ਹੈ ਸਰਕਾਰ ਰਾਤ ਨੂੰ ਮੰਜਿਆਂ ਤੇ ਲੰਮੇ ਪੈ ਮਾਰੇ ਓਏ ਹੋਏ ਮੰਜਿਆਂ ਦੇ ਉੱਤੇ ਕੋਈ ਨਿਕਲਣ ਦਿੱਤਾ ਹੀ ਨਹੀਂ ਜਿੱਤੇ ਜਿੱਥੇ ਪਏ ਸਨ ਨਾ ਉੱਤੇ ਉੱਤੇ ਬਰਸ਼ੀਆਂ ਗੁਹਾੜੀਆਂ ਤਲਵਾਰਾਂ ਇਹ ਉਹ ਇਹ ਖਿਆਲ ਸੀ ਹਾਂਜੀ ਹਾਂਜੀ ਠੀਕ ਹੈ ਜੀ ਜੀ ਤੁਹਾਡੇ ਘਰ ਦੇ ਕਿੰਨੇ ਬੰਦੇ ਸ਼ਹੀਦ ਹੋਏ ਉਸ ਟਾਈਮ ਮੇਰੇ ਹਾਂਜੀ 3 ਭਰਾ ਹੋਏ ਨੇ ਸੀ ਸਾਡੇ ਜਿਹੜੇ ਵੱਡੇ ਹਨ ਹਾਂਜੀ ਤੇ 3 ਮੇਰੇ ਚਾਚੇ ਹੋਏ ਨੇ ਇੱਕ ਘਰ ਦੇ 6 ਬੰਦੇ ਇੱਕ ਰਾਤ ਚ ਸਰੀਆ ਲੱਗਾ ਹੈ ਸਰੀਏ ਦੇ ਵਿੱਚ ਹੰਸੇ ਤੋਂ ਨਵਾ ਰਹੇ ਆ ਤੋਂ ਲੰਘ ਗਿਆ ਤੇ ਆ ਨਾ ਲੰਘੇ ਆ ਹੋ ਹਾਂ ਹਾਂ ਫਿਰ ਅਸੀਂ ਜਾਨ ਪਿਆਰੀ ਹਾਂਜੀ ਅਸੀਂ ਦੋਵੇਂ ਭਰਾ ਚਾਰਾ ਲਾ ਕੇ ਨਾ ਨਿਕਲਦੇ ਆ ਵੱਡੇ ਗਏ ਸੀ ਨਿਕਲ ਗਏ ਆਦਾ ਨਾ ਲੋ ਵਗਿਆ ਹੈ ਜਿਸਮ ਛਿਲਕਤਾ ਸਾਰਾ ਛੇਰਾ ਛਿਲਕਤਾ ਅੱਛਾ ਤੇ ਮੈਂ ਕਹਿੰਦੇ ਮਗਰ ਸੀ ਮਕਈ ਠੀਕ ਹੈ ਅਸੀਂ ਮਕਈ ਆ ਗਈ ਠੀਕ ਹੈ ਦੋਏ ਭਰਾ ਉੱਚੋ ਖੀਰੇ ਦੇ ਵਿੱਚ ਅੱਛਾ ਸਾਡੀ ਵਧੀ ਸੀ ਤੇ ਉਹਨੇ ਆਖਿਆ ਜਿਸੇ 2 ਸੂਰ ਡਿੱਗੇ ਹਨ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਗਏ ਨੇ ਜ਼ਮੀਨ ਖਾ ਗਈ ਹੈ ਕੀ ਹੋਇਆ ਕੀ ਨਹੀਂ ਜੀ ਜੀ ਉਹ ਸਾਨੂੰ ਫਿਰ ਤੁਰ ਕੇ ਨਿਕਲ ਗਏ ਅੱਛਾ ਅਸੀਂ ਸਾਰੀ ਦਿਹਾੜੀ ਵਿੱਚ ਮਕਈ 'ਚ ਰਹੇ ਹਾਂ ਤੇ ਮਗਰ ਵੀ ਅਜ਼ਾਨਾਂ ਹੋਈਆਂ ਨੇ ਅਸੀਂ ਉੱਥੋਂ ਨਹੀਂ ਗਏ ਤੁਹਾਡੀ ਉਸ ਵੇਲੇ ਉਮਰ 14 ਸਾਲ ਤੇ ਤੁਹਾਡੇ ਭਾਈ ਮੇਰਾ ਭਾਈ ਛੋਟਾ ਸੀ ਉਹ ਮੇਰੇ ਤੋਂ ਛੋਟਾ ਸੀ ਉਹ ਜੀ ਮੇਰਾ ਵਾਲ ਸਾਹਿਬ ਨੇ ਆਪ ਖੁਦ ਕਸੀ ਲਗਾ ਕਰਨ ਖੂਸ ਹੀ ਖੁਦ ਚ ਲਗਵਾਣ ਮਰਨ ਅਗਰ ਮੈਂ ਜੋ ਕੀ ਕਰਨਾ ਜੇ ਮੇਰਾ ਘਰ ਸਾਰਾ ਲੁੱਟਿਆ ਮੇਰਾ ਘਰ ਉੱਜੜ ਗਿਆ ਜੀ ਜੀ ਤੇ ਮੇਰੇ 2 ਬੱਚੇ ਬਚੇ ਨੇ ਤੇ ਉਹਦੇ ਬੰਦੇ ਭਾਜੀ ਦੱਸ ਕੇ ਨਾ ਉਹਨੂੰ ਫੜ ਲਿਆ ਉਹ ਟ੍ਰੇਸ ਕੀਤਾ ਜਦੋਂ ਉਹ ਆਏ ਨੇ ਨਾ ਸਾਲ ਡੇਢ ਬਾਅਦ ਉਦੋਂ ਤੇ ਨਾ ਮੋਬਾਈਲ ਨਾਲ ਤੇ ਨਾ ਪੀਟੀਆਰ ਕੋਈ ਚੀਜ਼ ਹੀ ਨਹੀਂ ਇਹ ਤੇ ਆਪਣੇ ਨੂੰ ਮਾਰ ਕੇ ਬਹਿ ਗਏ ਹਨ ਮਰ ਖੱਪ ਗਈ ਹੁਣ 70-72 ਸਾਲ ਹੋ ਗਏ ਨੇ ਉਹ ਭਤੀਜਾ ਸਾਡਾ ਆਇਆ ਤੇ ਬਜ਼ੁਰਗਾਂ ਨੂੰ ਮਿਲਣ ਆਇਆ ਸਿਰਫ ਇਲਾਕੇ ਦਾ ਕਰਕੇ ਵੀ ਇਹ ਵੀ ਜਗਾਦਰੀ ਤੇ ਅੱਛਾ ਇਹਨਾਂ ਦੱਸਿਆ ਵੀ ਰਸੂਲ ਨਗਰ ਵਿਆਹੀ ਹੀ ਜਤੂਨ ਬੀਬੀ ਉਹਦਾ ਨਾਂ ਸੀ ਉਹ ਜਦੋਂ ਵਾਪਸ ਗਿਆ ਨਾ ਉਹਨੇ ਜਾ ਕੇ ਪੁੱਛ ਪਛਾ ਕੇ ਤੇ ਜਤੂਨ ਬੀਬੀ ਚੰਗੀ ਭਲੀ ਜ਼ਿੰਦਾ ਹੈ ਅੱਛਾ ਉਹਨੇ ਫਿਰ ਉਹ ਮੇਰੇ ਨੰਬਰ ਤੇ ਨਾ ਕਾਲ ਕੀਤੀ ਵੀ ਚਾਚੂ ਜੀ ਉਹ ਬਾਬੇ ਹੋਰਾਂ ਦੀ ਭੈਣ ਲੱਭ ਗਈ ਹੈ ਵਾਹ ਬੜੀ ਗੱਲ ਇੱਕ 10 ਓ ਹੋ ਅੱਛਾ ਅਤੇ ਇਹਦੀ ਜਵਾਨੀ ਚ ਮਰਿਆ ਅੱਛਾ ਹਾਂ ਇਹ ਵੀ ਪੂਰਾ ਸੀ ਜਾ ਸੀ ਚੰਗਾ ਭਲਾ ਜਵਾਨ ਸੀ ਅਜੀ ਮਤਲਬ ਟੁਰਦੇ ਫਿਰਦੇ ਇੰਨੀ ਤਾਕਤ ਸੀ ਨਾ ਤੇ 2 ਕਿਲੋ ਬਾਜਰਾ ਨਾ ਅੱਛਾ ਛੜ ਕੇ ਫਰੀ ਚ ਤੇ ਝੋਲੀ ਚ ਪਾ ਕੇ ਨਾ 4 ਤੋਂ ਲੈ ਕੇ ਤੁਹਾਨੂੰ ਲਿਆ ਕੇ ਵਿਖਾ ਦਿੰਦਾ ਦੱਸੋ ਜੀ ਤੁਸੀਂ ਆਊਟ ਆਫ ਦੀ ਰਿਕਾਰਡਿੰਗ ਗੱਲ ਕਰ ਰਹੇ ਸੋ ਸਾਡੇ ਨਾਲ ਇੱਕ ਇੱਥੋਂ ਦੀ ਇੱਕ ਬੜੀ ਮਸ਼ਹੂਰ ਮਰੂਫ ਸ਼ਖਸੀਅਤ ਪੰਜਾਬੀ ਰਾਈਟਰ ਹਾਂਜੀ ਤਲਵੰਡੀ ਪਿੰਡਾਂ ਦੇ ਜੀ ਪੰਜਾਬੀ ਦੇ ਰਾਈਟਰ ਹੋਏ ਨੇ
ਦਿੱਲੀ ਵਿੱਚ ਉਹਨਾਂ ਦਾ ਬੜਾ ਨਾਮ ਸੀ ਜੀ। ਬਲਕਿ ਚੜ੍ਹਦੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ 'ਚ ਪੜ੍ਹਾਈ ਜਾਂਦੀਆਂ ਨੇ ਜੀ। ਉਹਨਾਂ ਦਾ ਨਾਮ ਸੀ ਜੀ ਬਾਬਾ ਪ੍ਰੀਤਮ ਸਿੰਘ। अस्सलाम वालेकुम बाबा जी। वालेकुम सलाम। बाबा जी की हाल है? खैर शुक्र है। की ना जी अपना? मोहम्मद नजीर। मुहम्मद नजीर। नजीर अहमद। नजीर अहमद। हाँ जी। ਤੁਹਾਡੇ ਵਾਲਿਦ ਸਾਹਿਬ ਦਾ ਨਾਮ? कासम अली। ਕਾਸਮ ਅਲੀ। ਤੇ ਬਾਬੇ ਦਾ ਨਾਮ ਕੀ ਸੀ ਦਾਦੇ ਦਾ? दादे के नाम दो दादे सन मेरे। ਵੱਡਾ ਜਿਹੜਾ ਬਰਕਤ ਸੀ। ਅੱਛਾ। ਤੇ ਫਿਰ ਉਹ ਵਿਆਹ ਕੇ ਜਾਂਦੀ ਮੇਰੀ ਦਾਦੀ, ਉਹਦੇ ਵਿੱਚੋਂ 2-3 ਬੇਟੇ ਹੋਏ ਸਨ। ਅੱਛਾ ਜੀ। ਤੇ ਫਿਰ ਉਹ ਮੇਰਾ ਦਾਦਾ ਫੌਤ ਹੋ ਗਿਆ। ਅੱਛਾ ਜੀ। ਫਿਰ ਮੇਰੀ ਦਾਦੀ ਦੂਜੇ ਆਪਣੇ ਦਿਓਰ ਵੱਲ ਬਹਿ ਗਈ ਹਾਂ। ਤੇ ਬਰਕਤਵਾਲ ਸੀ ਪਹਿਲਾਂ, ਫਿਰ ਨਵਾਜ਼ ਵੱਲ ਬਹਿ ਗਈ। ਅੱਛਾ ਜੀ। ਨਵਾਜ਼ ਵੱਲ ਉਹਦੇ ਵਿੱਚੋਂ 2 ਬੱਚੇ ਹੋਏ, 1 ਬੇਟੀ ਹੋਈ। ਜੀ ਜੀ। ਪਿਓ ਵੀ ਸਾਡੇ ਇੱਥੇ ਆਣ ਕੇ ਫੌਤ ਹੋਇਆ। ਕਾਕਾ ਵੀ ਸਾਡੇ ਇੱਥੇ ਫੌਤ ਹੋਇਆ। ਠੀਕ ਹੈ ਬਾਬਾ ਜੀ, ਤੁਸੀਂ ਇਸ ਵੇਲੇ ਬੈਠੇ ਹੋ ਪਿੰਡ ਤਲਵੰਡੀ ਭਿੰਡਰਾਂ। ਹਾਂਜੀ ਹਾਂਜੀ। ਹਾਂਜੀ ਮਤਲਬ ਕਹਿ ਲਓ ਕਿ ਭਿੰਡਰ ਜੱਟਾਂ ਦਾ ਪਿੰਡ। ਹਾਂਜੀ ਜੱਟਾ ਦਾ ਭਿੰਡਰ ਗੋਥ। ਹਾਂ। ਤੇ ਸਨ 47 ਵੇਲੇ ਤੁਸੀਂ ਇੰਡੀਆ ਤੋਂ ਹਿਜਰਤ ਕਰਕੇ ਆਏ, ਮਹਾਜਰ ਹੋ ਤੁਸੀਂ, ਹਾਂ। ਹੈ ਨਾ ਜੀ? ਹਾਂਜੀ, ਹਾਂਜੀ। ਆਪਣਾ ਦੱਸੋ ਪਿਛਲਾ ਐਡਰੈਸ ਕਿਹੜਾ ਹੈ? ਸਾਡਾ ਪਿਛਲਾ ਜੀ ਜ਼ਿਲ੍ਹਾ ਬਾਲਾ ਸੀ। ਅੱਛਾ ਤਹਿਸੀਲ ਜਗਾਧਰੀ ਸੀ। ਅੱਛਾ। ਤੇ ਸਾਨੂੰ ਸ਼ਹਿਰ ਲੱਗਦਾ ਸੀ ਮੁਸਤਾਬਾਦ। ਮੁਸਤਾਬਾਦ। ਅੱਛਾ। ਪਿੰਡ ਸਾਡਾ ਮੁਰਾਦਪੁਰ। 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 ਅੱਛਾ। ਤੇ ਠੀਕ ਹੈ। ਆਪਣੇ ਪਿੰਡ ਬਾਰੇ ਦੱਸੋ, ਮੁਰਾਦਪੁਰ ਕਿਸ ਤਰ੍ਹਾਂ ਦਾ ਪਿੰਡ ਸੀ, ਕਿਵੇਂ ਦਾ ਰਹਿਣ ਬਹਿਣ ਸੀ? ਬੜਾ ਪਿੰਡ ਸਾਡਾ ਠੀਕ ਠਾਕ ਸੀ। ਅੱਛਾ। ਤੇ ਬਹੁਤ ਮਾਸ਼ਾਅੱਲਾ ਠੀਕ ਸਨ ਸਾਰੇ, ਜਿੰਨੇ ਮੁਸਲਮਾਨ ਸਭ ਠੀਕ ਸਨ। ਸਾਡੇ ਪਿੰਡ ਸਿਰਫ ਇੱਕ ਹਿੰਦੂ ਦਾ ਘਰ ਸੀ। ਇੱਕ ਹਿੰਦੂ ਦਾ ਘਰ, ਬਾਕੀ ਸਾਰੇ ਮੁਸਲਮਾਨ? ਸਾਰੇ ਮੁਸਲਮਾਨ ਸੀ। ਕਿੰਨੇ ਘਰ ਹੋਣਗੇ ਟੋਟਲ ਪਿੰਡ? ਸਾਡੇ ਪਿੰਡ 100 ਤੋਂ ਉੱਤੇ ਘਰ ਸੀ। ਅੱਛਾ ਜੀ। उसमें 200 ही होए। ਅੱਛਾ। हाँ। ਸਾਰੇ ਮੁਸਲਮਾਨ? ਮੁਸਲਮਾਨ। ਕਿਹੜੀ ਬਰਾਦਰੀ ਆਪਣੀ? ਅਸੀਂ ਰਾਹੀਂ ਰਾਈ ਬਰਾਦਰੀ ਤਾਂ ਲੱਗ ਤੇ ਸਾਰੇ ਜਿਹੜੇ ਮੁਸਲਮਾਨ ਵਸਦੇ ਸਨ ਪਿੰਡ? ਕੁਝ ਰਾਹੀਂ ਸਨ। ਮੁਰਾਦਪੁਰ ਕੁਝ ਰਾਈ ਸਨ। ਹਾਂ। ਕੁਝ ਹੋਰ ਮੈਂ ਸੀ। ਅੱਛਾ ਅੱਛਾ। ਹਾਂਜੀ। ਮਤਲਬ ਰਾਜਪੂਤ ਵੀ ਹੋਣਗੇ। ਅੱਛਾ। ਅੱਛਾ ਤੇ ਉਹ ਫਿਰ ਉਮੀਦਵਾਰ ਦਾ ਕੋਈ ਘਰ ਸੀ। ਇੱਕੋ ਹੀ ਘਰ ਸੀ। ਨਾਂ ਚੇਤੇ ਆ ਉਹ ਕਿਹੜਾ ਹਿੰਦੂ ਸੀ? ਨਾਰਾਇਣ ਦੇਵ ਸਿੰਘ। ਨਾਰਾਇਣ ਅੱਛਾ। ਮਾਰੀ ਉਹਦੇ ਨਾਲ ਹਿੰਦੂ ਸੀ ਉਹਦੇ ਨਾਲ। ਅੱਛਾ। ਨਾਰਾਇਣ ਕਹਿੰਦੇ ਸਨ। ਅੱਛਾ ਅੱਛਾ। ਤੇ ਉਹਦੀ ਅੱਗੇ ਔਲਾਦ ਹੈ, ਉਹ ਉਹਨਾਂ ਦਾ ਨਾਂ ਨਹੀਂ ਹੁਣ ਆਉਂਦਾ ਹੈਗਾ। ਅੱਛਾ। ਤੇ ਉਹਦਾ ਵੱਡੇ ਉਹਦਾ ਉਹਨਾਂ ਦਾ ਆਂਦਾ ਵੇ, ਇੱਕ ਬਜ਼ੁਰਗ ਦਾ ਨਾਂ ਆਂਦਾ। ਅੱਛਾ ਬਾਬਾ ਜੀ, ਆਪਣਾ ਪਿੰਡ ਸੀ ਮੁਰਾਦਪੁਰ, ਹੈ ਨਾ ਜੀ? ਤੇ ਉਹਦੇ ਨਾਲ ਲੱਗਦੇ ਪਿੰਡ ਦੱਸੋ ਕਿਹੜੇ ਕਿਹੜੇ ਸਨ? ਪਿੰਡ ਦੇ ਨਾਂ ਸਾਡੇ ਲੱਗਦੇ ਖੰਡਪਰਾ। ਅੱਛਾ। ਤੇ ਜਨਾਬ ਕਲੌਰ। ਨਗਲਾ। ਤੇ ਚੌਰੇ ਲੁਹਾਣੀ ਜੀ। ਲੁਹਾਣਾ। ਅੱਛਾ। ਤੇ ਸਰਦੈਰੀ। ਤੇ ਜਨਾਬ ਬਿਲ ਛੱਪਰ। ਅੱਛਾ। ਤੇ ਜਾਗ ਦੌਲੀ। ਹਾਂ ਹਾਂ। ਹਾਂਜੀ ਜੀ ਜੀ। ਕਿੰਨੇ ਗਣਾਈਏ ਬੜੇ ਲਾਗੇ ਪਿੰਡ ਸਨ। ਚਲੋ ਤੁਸੀਂ ਫੇਰ ਵੀ ਕੋਈ 8-10 ਪਿੰਡਾਂ ਦੇ ਨਾਂ ਦੱਸੇ। ਇਹ ਜਿਹੜੇ ਪਿੰਡ ਤੁਸੀਂ ਨਾਂ ਲਏ ਨੇ, ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸਨ? ਰਲਵੇਂ ਸਨ, ਵਿੱਚ ਸਿੱਖ, ਵਿੱਚ ਹਿੰਦੂ, ਵਿੱਚ ਮੁਸਲਮਾਨ। ਅੱਛਾ। ਇਹ ਸਾਰੇ ਰਲਵੇਂ ਸੀ। ਪਿੰਡ ਮੁਰਾਦਪੁਰ ਚ ਸਿਰਫ ਸਾਡੇ ਪਿੰਡ ਚ ਇੱਕੋ ਹੀ ਸੀ। ਅੱਛਾ ਅੱਛਾ। ਬਸ ਉਹ ਸਾਡਾ ਉਹ ਸਾਰੇ ਪਿੰਡਾਂ ਚ ਨਾ ਰਲਵੇਂ ਸੀ। ਠੀਕ ਹੈ। ਤੇ ਕੰਮਕਾਜ ਕੀ ਸੀ ਆਪਣੇ ਜ਼ਿਮੀਦਾਰਾ ਕਰਨਾ? ਆਪਣਾ ਵਧੀਆ ਗੁਜ਼ਰ ਬਸਰ ਹੋ ਰਹੀ ਸੀ? ਬਹੁਤ ਗੁਜ਼ਰ। ਅੰਬ ਬਹੁਤ ਹੁੰਦਾ ਹੈ। ਅੰਬ? ਅੱਛਾ। ਬਾਗ ਸਨ? ਘਰ ਪੱਤੀ ਕਿੱਲਾ ਕਿਸੇ ਦਾ 2 ਕਿੱਲੇ। ਹਾਂ। ਤੇ ਕਿੱਲੇ ਤੋਂ ਘੱਟ ਕਿਸੇ ਦਾ ਨਹੀਂ ਸੀ। ਅੱਛਾ ਜੀ। ਇੰਨਾ ਕੰਮ ਹੁੰਦਾ। ਠੀਕ, ਵਾਹ ਜੀ ਵਾਹ। ਅੱਛਾ ਠੀਕ ਹੈ। ਠੀਕ ਹੈ। ਤੇ ਉਹ ਜਿਹੜੇ ਬਾਬਾ ਜੀ ਅੰਬ ਸਨ, ਉਹ ਅੰਬ ਵਾਲੇ ਤੋਂ ਬਾਹਰ ਵੀ ਜਾਂਦੇ ਸਨ? ਤੇ ਕੋਈ ਨਹੀਂ ਖੜਦਾ, ਪਿੰਡ ਉੱਥੇ ਖਾਦੇ ਜਾਂਦੇ। ਅੱਛਾ, ਉੱਥੇ ਖਾਦੇ ਜਾਂਦੇ ਸਨ, ਕਿਤੇ ਬਾਹਰ ਨਹੀਂ ਜਾਂਦੇ। ਠੀਕ, ਮਤਲਬ ਹੁੰਦਾ ਨਾ ਕਿ ਜੀ ਨਹੀਂ ਕੋਈ ਉਧਰੋਂ ਪੰਜਾਬ ਚ ਵੀ ਆਉਂਦੇ ਹੋਣ, ਦੂਸਰੇ ਜ਼ਿਲ੍ਹਿਆਂ ਦੇ ਵਿੱਚ? ਪੁੱਛਦੇ ਹੀ ਨਹੀਂ ਸੀ। ਅੱਛਾ, ਇੰਨਾ ਕੰਮ ਸੀ? ਇੰਨਾ ਕੰਮ ਸੀ। ਠੀਕ ਹੈ ਠੀਕ ਹੈ। ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? ਮੇਰੀ 14 ਸਾਲਾਂ ਦੀ ਉਮਰ ਸੀ। 14 ਸਾਲਾਂ ਸੀ। ਠੀਕ ਹੈ। ਤੇ ਤੁਹਾਡਾ ਘਰ ਪਿੰਡੋਂ ਕਿਹੜੀ ਬਾਈ ਸੀ? ਪਹਾੜ ਬਾਈ ਸੀ? ਸਾਡਾ ਪਿੰਡ ਪਹਾੜ ਬੰਨੇ ਸੀ ਵਿਚਕਾਰ। ਅੱਛਾ, ਪਹਾੜ ਵਾਲੀ ਸਾਈਡ ਦੇ ਵਿਚਕਾਰ। ਠੀਕ ਹੈ। ਤੇ ਉਧਰ ਵੀ ਰੋਡ ਸੀ, ਇੱਧਰ ਵੀ ਪਿੰਡ ਔਰ ਮਕਾਨ ਸਨ, ਵਿੱਚੋਂ ਦੀ ਰੋਡ ਜਾਂਦਾ। ਕਿੰਨੇ ਨੰਬਰਦਾਰ ਸਨ ਆਪਣੇ ਪਿੰਡ ਦੇ? ਸਾਡਾ ਇੱਕੋ ਹੀ। ਹਾਂ। ਕੀ ਨਾਮ ਸੀ ਉਹਨਾਂ ਦਾ? ਉਹਦੇ ਨਾਲ ਅਬਦੁਰ ਰਹਿਮਾਨ। ਉਹ ਕਿਸ ਬਰਾਦਰੀ ਦੇ ਵਿੱਚੋਂ? ਆਪਣੇ ਰਾਈ। ਅੱਛਾ, ਉਹ ਵੀ ਰਾਈ ਬਰਾਦਰੀ ਵਿੱਚ। ਮਤਲਬ ਜ਼ਿਆਦਾ ਘਰ ਫਿਰ ਰਾਈਆਂ ਦੇ? ਰਾਈਆਂ ਦੇ। ਠੀਕ ਹੈ।
ਮੇਲਾ ਸ਼ਰਾ ਲੱਗਦਾ ਸੀ ਆਪਣੇ ਪਿੰਡ? ਹਾਂਜੀ ਅੱਛਾ, ਕਲਾਉ ਲੱਗਦਾ ਸੀ ਸਾਡੇ ਕੋਲ ਨਾਲ ਲੱਗਦਾ ਪਿੰਡ ਨਾਲ ਸੀ। ਪਿੰਡ। ਉਹ ਕਿਸੇ ਬਜ਼ੁਰਗਾਂ ਦੀ ਦਰਗਾਹ ਸੀ ਜਾਂ? ਬਜ਼ੁਰਗਾਂ ਦੀ। ਅੱਛਾ, ਉਹਨਾਂ ਦੇ ਨਾਂ ਤੇ ਮੇਲਾ। ਬਹੁਤ ਵੱਡਾ ਮੇਲਾ ਲੱਗਦਾ ਸੀ? ਹਾਂਜੀ। ਵੱਡਾ ਮੇਲਾ ਲੱਗਦਾ ਹਾਂਜੀ ਸੀ। ਬੈਠਾ। ਸਾਡਾਂ ਦੇ ਲਾਮਾ ਦੇ ਪਿੰਡ ਦੇ ਵੀ ਹਾਂ ਆ। ਦੁਨੀਆ ਹੁੰਦੀ ਠੀਕ ਹੈ। ਅੱਛਾ, ਹਾਂ। ਠੀਕ ਹੈ। ਉਸ ਵੇਲੇ ਤੁਹਾਨੂੰ ਪਤਾ ਮੇਲਿਆਂ ਤੇ ਗੋਏ ਛੂਏ ਵੀ ਆਉਂਦੇ ਸਨ। ਹਾਂ। ਉਸ ਵੇਲੇ ਦਾ ਕੋਈ ਮਸ਼ਹੂਰ ਗਵਈਆ ਕੋ ਕੁਆਲੀ, ਹਾਂਜੀ ਕੋਈ ਨਾਂ ਚੇਤੇ ਆ? ਕਿਹੜਾ ਆਉਂਦੇ ਸਨ। ਮਸ਼ਹੂਰ ਕੁਆਲ ਸੀ? ਹੈ ਜੀ ਮਸ਼ਹੂਰ ਕੁਆਲ ਉਸ ਦੌਰ? ਬਹੁਤ ਕੁਆਰ ਆਉਂਦੇ ਸਨ ਹੂੰ। ਤੇ ਆ ਇੱਥੇ ਨੇ ਕਹਿੰਦੇ ਨੇ ਕੰਜਰੀਆਂ, ਉੱਥੇ ਕਹਿੰਦੇ ਹੈ ਰੰਡੀਆਂ। ਅੱਛਾ, ਹੈ ਠੀਕ ਹੈ। ਰੰਡੀਆਂ ਹਾਂ। ਅੱਛਾ, ਤੇ ਵਾਲਦਾ ਹੋਏ ਨਾ ਹਾਂ ਤੇ ਆ ਉਹ ਸਾਡੇ ਰੰਡੀਆਂ ਕਹਿੰਦੇ ਹਨ। ਸਹੀ ਹੈ। ਕਬੱਡੀ ਸ਼ਬੱਡੀ ਵੀ ਹੋਣੀ ਮੇਲੇ ਤੇ? ਹਾਂ। ਢੋਲ ਛੋਲ? ਹਾਂਜੀ। ਆਪਣੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੈ? ਸਾਡੇ ਮੇਰਾ ਵਾਰਸ ਸਾਡੇ ਘਰ 5 ਪਹਿਲਵਾਨ ਸਨ। ਉਹ ਵਾਹ। ਮੇਰੇ ਦੋਵੇਂ ਦਾਦੇ ਵੀ ਸਨ ਅੱਛਾ ਤੇ ਦੋ ਮੇਰੇ, ਇੱਕ ਮੇਰਾ ਪਿਓ ਇੱਕ ਮੇਰਾ ਚਾਚਾ। ਅੱਛਾ ਹਾਂ 4 ਸਾਡੇ ਪਹਿਲਵਾਨ ਸਨ। ਅੱਛਾ, ਤੁਹਾਡੇ ਆਪਣੇ ਘਰ ਵਿੱਚ ਘਰ ਵਿੱਚ। ਜ਼ੋਰ ਕਰਦੇ ਸਨ ਉਸ ਵੇਲੇ। ਤੇ ਜਿਹੜੇ ਬਾਬਾ ਜੀ ਤੁਸੀਂ ਦੱਸੇ ਤੁਹਾਡੇ ਆਪਣੇ ਜਿਹੜੇ ਪਹਿਲਵਾਨ ਸਨ, ਉਹ ਪਿੰਡ ਤੱਕ ਹੀ ਮਹਦੂਦ ਸਨ ਕਿ ਬਾਹਰ ਵੀ ਨਾਂ ਕਮਾਇਆ ਉਹਨਾਂ ਨੇ ਆਪਣੇ ਪਹਿਲਵਾਨੀ ਚੋਂ? ਬਾਹਰ ਹੀ ਗਏ। ਅੱਛਾ, ਬਾਹਰ ਵੀ ਨਾਂ ਸੀ ਬਾਹਰ ਉਹਨਾਂ ਨਾ ਦਾ? ਸੀ। ਅੱਛਾ, ਹਾਂ। ਠੀਕ ਹੈ। ਕਿੰਨੇ ਦਿਨ ਮੇਲਾ ਰਹਿੰਦਾ ਸੀ? ਮੇਲਾ 2 ਦਿਨ ਬਸ 3 ਦਿਨ 2-3 ਦਿਨ ਮੇਲਾ ਰਹਿਣਾ। ਠੀਕ ਹੈ। ਹੋਰ ਕੋਈ ਵਿਸਾਖੀ ਵਿਸੂਖੀ ਵੀ ਲੱਗਦੀ ਸੀ ਕੋਈ ਲਾਗੇ ਤਾਗੇ? ਨਹੀਂ ਵਿਸਾਖੀ ਵੀ ਸਾਡੇ ਕੋਈ ਨਹੀਂ ਲੱਗਦੀ। ਜੀ ਜੀ, ਠੀਕ ਹੈ। ਤੁਸੀਂ ਦੱਸਿਆ ਸ਼ਹਿਰ ਤੁਹਾਨੂੰ ਲੱਗਦਾ ਸੀ ਮੁਸਤਾਬਾਦ। ਮੁਸਤਾਬਾਦ ਤੇ ਵਿਆਹਾਂ ਸ਼ਾਦੀਆਂ ਤੇ ਤੁਸੀਂ ਖਰੀਦੋ ਫਰੋਖਤ ਉੱਥੋਂ ਜਾ ਕੇ ਕਰਨੀ? ਅਸੀਂ ਉੱਥੋਂ ਜਗ੍ਹਾ ਦੀ ਲਿਆਉਂਦੇ ਹਾਂ ਜਾਂ ਗਿੱਲੇ ਵਾਲੇ ਤੋਂ ਲਿਆਉਂਦੇ ਹਾਂ ਜਾਂ ਮੁਸਤਾਬਾਦ ਸਾਡੇ ਕੋਲ ਸ਼ਹਿਰ ਸੀ ਜੀ, ਉੱਥੋਂ ਜੀ। ਲਿਆਉਂਦੇ ਹਾਂ ਜੋ ਕੋਈ ਲਿਆਉਣਾ। ਜੀ ਜੀ, ਠੀਕ ਹੈ। ਇੱਕ ਘਰ ਤੁਸੀਂ ਦੱਸਿਆ ਹਿੰਦੂਆਂ ਦਾ ਇੱਕ ਘਰ ਬਸ ਸੀ, ਇੱਕੋ ਹੀ ਘਰ। ਬਾਕੀ ਸਾਰਾ ਘਰ ਸਾਰਾ ਸਭ ਪਿੰਡ ਸਾਡੇ ਮੁਸਲਮਾਨਾਂ ਦਾ। ਮੁਸਲਮਾਨ। ਤੇ ਉਹਦੇ ਨਾਲ ਚੰਗਾ ਸਲੂਕ ਸੀ ਬੜਾ ਉਸ ਹਿੰਦੂ ਉਹਦੀ ਦੇ ਨਾਲ? 60 ਕਿੱਲੇ ਪੈਲੀ ਸੀ ਉਹਦੀ। ਉਹ ਅੱਛਾ, ਇੰਨਾ ਜ਼ਿਮੀਦਾਰ ਮਾਣ ਬੰਦਾ ਸੀ ਹੈ। ਉਹਦਾ। ਠੀਕ ਹੈ। ਹਾਂ, ਚੰਗਾ ਮਿਲ ਕੇ ਬਹੁਤ ਭਲਾ ਮਾਨਸ ਸੀ। ਹਾਂ। ਉਹ ਤਾਂ ਸਭ ਡਰਦਾ ਸਾਡੇ ਤੋਂ। ਉਹਨੇ ਕਦੇ ਨਾ ਭਾਵੇਂ ਉਸਕੇ ਕਿੰਨੀ ਵੀ ਝਾੜ ਹੋ ਜਾਏ ਨਾ ਫਸਲ, ਉਹਨੇ ਕਦੇ ਆੜ ਕੇ ਲਾਭ ਨਹੀਂ ਸੀ ਦਿੱਤਾ। ਵੈਸੇ ਮੇਰੀ ਫਸਲ ਝਾੜ ਛੜੀ। ਜੀ ਜੀ, ਬਾਬਾ ਜੀ ਵੈਸੇ ਵੀ ਸਬਰ ਵਾਲੇ ਲੋਕ ਸਬਰ ਸਨ, ਲੋਕ ਆ ਸੀ। ਜਿਗਰਾ ਰੱਖਦੇ ਹਾਂਜੀ ਸਨ। ਸਬਰ ਵੀ ਸੀ ਤੇ ਇੱਕ ਦੂਸਰੇ ਦੀ ਮਦਦ ਵੀ ਕਰਦੇ ਆ। ਅੱਛਾ, ਖੂਹ ਹੈ ਸੀ ਆਪਣਾ? ਨਹੀਂ ਅੱਛਾ, ਉਹ ਕੋਈ ਨਹੀਂ। ਨਹੀਂ ਤੇ ਵਾਈ ਬੀਜੀ ਕਿਸ ਤਰ੍ਹਾਂ ਫਿਰ? ਭਾਈ ਸਾਡੀ ਜ਼ਮੀਨ ਨਾ ਹਾਂ। ਵਿਰਾਹ ਬਰਾਨੀ ਵਰਾਨੀ ਸੀ। ਹਾਂ। ਅੱਛਾ, ਸਿਰਫ ਲਾਭ ਬੀਜਣੀ ਹਾਂ, ਤੇ ਉਹ ਤਾਂ ਖੂਹੀ ਪੁੱਟਣੀ ਕੱਚੀ ਅੱਛਾ, 20-25 ਫੁੱਟ ਪੁੱਟ ਲੈਣੀ ਵਕਤੀ ਤੌਰ ਤੇ? ਵਕਤੀ ਕੋਲ। ਠੀਕ ਹੈ। ਉਹਦੇ ਚ ਪਾਣੀ ਇੰਨਾ ਕੋਰਾ ਮੁੱਕਣਾ ਹੀ ਨਹੀਂ। ਅੱਛਾ, ਲਾਭ ਬੀਜਣੀ ਹੈ, ਹੂੰ। ਬੈੜੀ ਬਣਾ ਕੇ ਕਿਆਰੀਆਂ ਬਣਾ ਲੈਣੀਆਂ ਹੂੰ ਤੇ ਇੱਕ ਲੰਮੀ ਸਾਰੀ ਪਾ ਕੇ ਨਾ ਹੂੰ ਲੱਕੜ ਹੂੰ। 2 ਠੂਣੀਆਂ ਕੱਢ ਲੈਣੀਆਂ, ਅੱਛਾ। ਉਹਦੇ ਨਾਲ ਪਾ ਲੈਣੀ ਹੂੰ, ਲਾਭ। ਜੀ ਜੀ, ਉਹ ਪਾਲ ਕੇ ਹੂੰ, ਰੂੜੀ ਪਾ ਕੇ ਉਹਨੂੰ ਬੀਜਣੀ। ਉਹ ਸੁੱਕੇ ਦੀ ਅੱਛਾ, ਕੱਦੂ ਦੀ ਨਹੀਂ ਕਾ ਬੀਜਣੀ, ਹਾਂ। ਸੁੱਕੇ ਦੀ ਬੀਜ ਕੇ ਰੂੜੀ ਉੱਤੇ ਪਾ ਕੇ ਤੇ ਪਾਣੀ ਦੇ ਸਕਦਾ। ਸਹੀ ਹੈ। ਤੇ ਹੋ ਜਾਣੀ ਮੁੰਜੀ? ਉਹ ਲਾਭ ਚੋਰੀ ਉਗਣੀ ਹਾਂ, ਤੇ ਉਹ ਫਿਰ ਜਦੋਂ ਲਾਭ ਤਿਆਰ ਹੋ ਜਾਣੀ, ਅੱਛਾ, ਪੈਲੀ ਜਿਹੜੀ ਪੈਲੀ ਤੇ ਮੁੰਜੀ ਲਾਉਂਦੇ ਆ ਨਾ, ਉਹਨੂੰ ਸਾਲ 'ਚ ਮੁੰਜੀ ਲਾਉਣੀ। ਉਹਨੂੰ ਸਿਆਲ ਪਾਉਣਾ ਸਾਰੇ ਸਿਆਲ ਨੂੰ ਪਾਉਣਾ। ਅੱਛਾ, ਨੂੰ ਵਾਂਧਿਆ ਉਹਨੂੰ ਵਾਂਧਿਆ ਰਹਿਣਾ। ਤਿਆਰ ਕਰਨਾ ਉਹਨੂੰ? ਤਿਆਰ ਕਰਨਾ। ਹੂੰ ਜਦੋਂ ਬਰਸਾਤ ਹੋਣੀ ਨਾ, ਜੀ ਜੀ, ਵੀ ਪੈ ਥੱਲਾ ਪੈਣਾ, ਹੂੰ, ਉਦੋਂ ਜਨਾਬ ਪੈਣੀ ਬਾਰਿਸ਼ ਹਾਂਜੀ, ਤੇ ਸੁਆਗਾ ਮਾਰਿਆ ਤੇ ਕੱਦੂ ਲਵਾ ਕੇ ਪੈਣੀ ਮੁੰਜੀ ਲਵਾਉਣੀ। ਅੱਛਾ, ਨਹੀਂ ਠੀਕ ਹੈ। ਉਹ ਪਾਣੀ ਜਿਹੜਾ ਸੀ ਨਾ, ਹਾਂਜੀ, ਉਹ ਮੁੱਕਣਾ ਨਹੀਂ, ਪੀਂਦੀ ਨਹੀਂ ਸੀ। ਠੀਕ ਹੈ, ਠੀਕ ਹੈ। ਇਹਦੇ ਤੋਂ ਇਲਾਵਾ ਹੋਰ ਕਿਹੜੀਆਂ ਫਸਲਾਂ ਸਨ? ਸਾਡੇ ਕਰ ਦਿਓ। ਫਸਲਾਂ ਸਾਡੇ ਜੀ ਮਕਈ ਹੁੰਦੀ ਸੀ, ਅੱਛਾ, ਬਾਜਰਾ ਹੁੰਦਾ ਸੀ, ਠੀਕ ਹੈ। ਮਾਂ ਵੀ ਹੁੰਦੇ ਹਨ, ਸਹੀ ਹੈ ਤੇਲ ਵੀ ਹੁੰਦੇ ਹਨ, ਜੀ ਕਮਾਦ ਵੀ ਹੁੰਦੇ ਹਨ, ਜੀ, ਹਰ ਫਸਲ ਹੁੰਦੀ ਸੀ। ਅੱਛਾ, ਕੋਈ ਫਸਲ ਨਹੀਂ ਸੀ ਜੀ। ਬਗੈਰ। ਠੀਕ ਹੈ। ਜ਼ਮੀਨ ਸਾਡੀ ਬਹੁਤ ਤਾਕਤ ਵਾਲੀ ਸੀ। ਵਾਹ ਜੀ ਵਾਹ, ਠੀਕ ਹੈ। ਇਲਾਕਾ ਠੰਡਾ ਹੈ ਕਿ ਗਰਮ ਸੀ? ਠੰਡਾ ਠੰਡਾ ਇਲਾਕਾ ਸੀ। ਅੱਛਾ ਜੀ ਤੇ ਤੈਨੂੰ ਠੰਡਾ ਵੀ ਤਾਂ ਹੀ ਨਹੀਂ ਕਿ ਮੁੰਜੀ ਬਰਾਨੀ ਪੱਕਦੀ ਜੀ 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 ਜੀ, ਠੰਡੇ ਹੀ ਸੀ ਨਾ। ਠੀਕ ਹੈ, ਠੀਕ ਹੈ। ਤੇ ਬਾਬਾ ਜਿਹੜਾ ਤੁਸੀਂ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਆਹੋ। ਹੋ, ਉਹ ਕੋ ਪਿੰਡ ਹੈ ਸਨ ਖੂਹ? ਪਿੰਡ ਵਿੱਚ ਖੂਹ ਸੀ, ਅੱਛਾ, ਵਿਚਕਾਰ ਪਿੰਡ ਦੇ ਇੱਕ ਹੀ ਖੂਹ ਸੀ? ਇੱਕੋ ਹੀ ਖੂਹ ਸੀ। ਵਾਹ ਜੀ ਵਾਹ, ਸਲੋਕ ਜੀ, ਸਰੂਪ ਸਲੋਕ ਦੀਆਂ ਗੱਲਾਂ ਨੇ ਕਿ ਇੱਕ ਉੱਥੇ- ਖੂਹ ਤੋਂ ਸਾਰੇ ਸਭ ਪਾਣੀ ਉੱਥੇ ਪੀਂਦੇ? ਹੀ ਮਾਰਦੇ ਪਾਣੀ ਪੀਣਾ ਹੂੰ, ਜੇਠ ਹਾੜ ਚ, ਅੱਛਾ, ਤੇ ਉੱਥੇ ਜੀਣਾ ਰਹਿ ਜਨਾਬ ਜੀ ਜੀ, ਪੰਜਾ ਪੀਣਾ, ਉੱਥੇ ਹੀ ਨਹਾਉਣਾ, ਜੀ ਜੀ, ਉਸੇ ਖੂਹ ਤੇ। ਅੱਛਾ, ਹਾਂ ਇੱਕੋ ਹੀ ਖੂਹ ਸੀ। ਵਾਹ ਜੀ ਵਾਹ। ਤੇ ਉਹ ਉਸ ਖੂਹ ਤੋਂ ਉਹ ਜਿਹੜਾ ਇੱਕ ਹਿੰਦੂਆਂ ਦਾ ਘਰ ਸੀ, ਉਹ ਵੀ ਪਾਣੀ ਆਹ ਤੁਸੀਂ ਪੀਂਦਾ ਹੈ। ਅੱਛਾ, ਹਾਂ। ਇਹ ਕੋਈ ਨਹੀਂ ਸੀ ਪ੍ਰੇਤ ਪ੍ਰੂਤ ਨਾ ਦਾ? ਕੋਈ ਪ੍ਰੇਤ ਨਹੀਂ। ਵਾਹ ਜੀ ਵਾਹ, ਠੀਕ ਹੈ। ਤੇ ਵਿਆਹ ਸਾਡੀ ਸਾਰੀ ਉਹ ਸਾਨੂੰ ਸਾਦੇ ਹਨ। ਉਸ ਘਰ ਨੂੰ? ਹਾਂ ਸਾਡੀ ਸਾਦੇ। ਵਾਹ, ਹਾਂ
ਠੀਕ ਤੇ ਇੰਨਾ ਗੱਲ ਸੀ ਹਾਂ ਉਹਨਾਂ ਵਾਸਤੇ ਭਾਂਡੇ ਵੱਖਰੇ ਹੁੰਦੇ ਹਨ, ਅੱਛਾ। ਸਾਡੇ ਵੱਖਰੇ ਹੁੰਦੇ ਹਨ। ਅੱਛਾ ਅੱਛਾ ਹਾਂ ਮਤਲਬ ਇੰਨਾ ਕੁ ਹੈ। ਹਾਂ। ਠੀਕ ਹੈ ਚਲੋ ਜੀ ਫੇਰ ਵੀ ਬੜੀ ਗੱਲ ਤੁਸੀਂ ਸੁਣਾਈ ਸਲੂਕ ਵਾਲੀ। ਤੁਸੀਂ ਵਿਆਹ ਸ਼ਾਦੀਆਂ ਦਾ ਜ਼ਿਕਰ ਕੀਤਾ, ਵਿਆਹ ਸ਼ਾਦੀ ਦਾ ਮਤਲਬ ਤੁਸੀਂ ਖਾਦਾ ਹਾਂ। ਉਹਦੀ ਸੰਭਾਲ ਹੈ ਤੁਹਾਨੂੰ। ਹਾਂਜੀ। ਕੀ ਕੋਈ ਅੱਜ ਕੱਲ ਸਾਨੂੰ ਪਤਾ ਹੋਵੇ ਉਸ ਵੇਲੇ ਕੀ ਕੋਈ ਤਰੀਕਾ ਕਾਰ ਉੱਥੇ ਹੁੰਦਾ ਸੀ? ਤਰੀਕਾ ਇਹ ਸੀ ਹਾਂ ਜਿਹੜਾ ਵਿਆਹ ਸਾਡੇ 3 ਦਿਨ ਚੱਲ ਰਹਿੰਦੀ ਹੈ, 3 ਦਿਨ 3 ਦਿਨ ਅੱਛਾ ਤੇ ਘੋੜੀਆਂ ਦਾ ਸਮਾਨ ਵੱਖਰਾ ਰੱਖਣਾ, ਹਾਂ। ਘੋੜੀਆਂ ਦਾ ਅੱਛਾ ਤੇ ਢੱਗਿਆਂ ਦਾ ਵੱਖਰਾ ਬਹਿਣਾ ਹੁੰਦੀਆਂ ਹਨ, ਜੀ 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 ਅੱਗੇ ਜੋੜ ਕੇ ਖੜਦੇ ਹਨ ਅੱਛਾ ਤੇ ਘੋੜੀਆਂ ਮੰਗ ਕੇ ਇੱਕ ਦੂਸਰੇ ਦੇ ਦੂਰੋਂ ਦੂਰੋਂ ਘੋੜੀਆਂ ਲਿਆਉਣੀਆਂ। ਅੱਛਾ ਉਹਨਾਂ ਵਾਸਤੇ 2 ਕਿੱਲਿਆਂ ਦੇ ਚਣੇ ਹਾਂ ਉਹ ਉਹਨਾਂ ਨੂੰ ਨਾ ਪਾਉਣਾ ਜੀ ਜੀ ਉਹਨੇ ਡੋਡੀਆਂ ਜਿਹੜੀਆਂ ਅੱਛਾ। ਵੱਖਰੀਆਂ ਕਰ ਲੈਣੀਆਂ ਹਾਂ ਤੇ ਜਿਹੜੇ ਉਹ ਡੰਡੇ ਬਾਲਾਂ ਦੇ ਕਰ ਦੇਣੇ। ਜੀ ਜੀ ਉਹ ਜਿਹੜੇ ਹੁੰਦੇ ਹਨ ਨਾ ਗੱਡੀਆਂ ਮੈਂ ਡੋਡੀਆਂ ਉਹ ਕਰ ਲਿਆ ਕੇ ਮਕਾਨ ਚ ਪਾ ਲੈਣੀਆਂ ਹਾਂ ਵੀ ਮੈਂ ਸ਼ਾਦੀ ਕਰਨੀ ਹੈ। ਅੱਛਾ ਉਹਨੂੰ ਜਿੰਨੀ ਜਿੰਨੀ ਜ਼ਰੂਰਤ ਹੋਣੀ ਨਾ ਘੋੜੀ ਦੀ ਹੂੰ। 4 ਕਿਲੋ ਦੀ 5 ਕਿਲੋ 10 ਕਿਲੋ 3 ਦਿਨ ਰਹਿਣੀ ਹੂੰ ਤੇ ਉਹਨੂੰ ਦੇਣੀ ਮਾਲਕਾਂ ਨੂੰ ਵਾਹ ਜੀ ਵੀ ਜਾਓ ਉੱਥੇ ਪਾ ਕੇ ਤੇ ਪਾਓ ਵੀ ਘੋੜੀਆਂ ਅੱਛਾ ਛੱਗਿਆਂ ਨੂੰ 2 ਕਿਲੋ ਵੰਡ ਦੇਣਾ ਅੱਛਾ ਦਿਹਾੜੀ ਦਾ ਵਾਹ ਠੀਕ ਹੈ 3 ਦਿਨ ਜਾਂਦੇ ਨੇ ਵਾਈ ਫਾਈ ਵੀ ਢੱਗਿਆਂ ਨਾਲ ਹੀ ਕਰਨਾ ਢੱਗਿਆਂ ਦਾ ਠੀਕ ਹੈ ਟਰੈਕਟਰ ਟੋਲਗਾ ਟਰੈਕਟਰ ਜਿੱਥੇ ਨਿਕਲੇ ਹੂੰ। ਉੱਥੇ ਬਾਈਆਂ ਢੱਗੀਆਂ ਦੀਆਂ ਤੁਸੀਂ ਕੋਈ ਰੱਖੀ ਜੋਕ ਅਸਲ ਚ 4 ਢੱਗੇ ਮੇਰੇ ਸਾਡੇ ਸਨ ਆਪਣੇ ਅੱਛਾ ਤੇ 2 ਢੱਗੇ ਮੇਰੇ ਚਾਚੇ ਛੋਟੇ ਇੱਕ ਦੇ ਹਨ, ਅੱਛਾ। 2 ਢੱਗੇ ਮੇਰੇ ਚਾਚੇ ਤੋਂ ਇੱਕ ਦੇ ਹਨ ਵਾਹ ਜੀ ਤੇ 2 ਢੱਗੇ ਇੱਕ ਦੂਸਰੇ ਚਾਚੇ। 5 ਭਰਾ ਤੇ ਮੇਰੇ ਵਾਰ ਸਾਹਿਬ ਹੋਏ ਵਾਹ ਜੀ ਵਾਹ। 5 ਸਾਡੇ ਪੱਖੋਂ ਬਖਸ਼ਾ। ਹੂੰ ਚਲੋ ਜੀ ਬਹੁਤ ਵਧੀਆ ਬਾਬਾ ਜੀ ਮਸਜਿਦਾਂ ਕਿੰਨੀਆਂ ਸਨ ਇੱਕ ਆਪਣੇ? ਹੋਈ। ਇੱਕ ਮਸਜਿਦ ਸੀ ਠੀਕ ਹੈ ਠੀਕ ਹੈ ਸਹੀ ਹੈ ਤੇ ਅੱਛਾ ਜਦੋਂ 47 ਆਂਦੀ ਹੈ ਤੁਸੀਂ ਹੱਲੇ ਗੁੱਲੇ ਸੁਣੇ ਸ਼ੋਰ ਸੁਣਿਆ ਕਿ ਪਾਕਿਸਤਾਨ ਲਹਿਦਾ ਹੋਣ ਲੱਗਾ ਵੇ ਹਿੰਦੁਸਤਾਨ ਸਾਨੂੰ ਗੁੱਡੇ ਕਰਨੇ ਦਾ ਨਹੀਂ ਪਤਾ ਲੱਗਾ। ਅੱਛਾ। 284 ਤਨ ਦੱਸਿਆ ਨਹੀਂ ਵੀ ਕੈਂਪ ਲੱਗਾ ਸੀ। ਅੱਛਾ ਕੈਂਪ ਦੇ ਵਿੱਚ ਬੀਬੀਆਂ ਨੂੰ ਘਰ ਛੱਡਿਆ। ਅੱਛਾ ਪਤਾ ਤੇ ਲੱਗਿਆ ਵੀ ਅੱਲਾ ਸੱਲੇ ਲੱਗ ਪਏ ਹੋਣ ਹਾਂ ਤੇ ਮੇਰਾ ਪਿਓ ਆਖਣ ਲੱਗਿਆ ਨਾ ਆਪਣੇ ਛੋਟੇ ਭਰਾ ਨੂੰ ਜਤੂਨ ਦੇ ਪਿਓ ਨੂੰ ਅੱਛਾ ਆਖਣ ਲੱਗਾ ਭਾਈ ਇਹ ਸਭ ਕੁਝ ਛੱਡਿਓ ਜੀ ਲੈ ਆਓ ਤੇ ਆ ਜਾਓ। ਅੱਛਾ ਉਹ ਮੇਰਾ ਚਾਚਾ ਆਖਣ ਲੱਗਿਆ ਕਿ ਭਾਈ ਤੂੰ ਇਹ ਗੱਲ ਨਾ ਕਰ ਤੇ ਸਾਡੀ ਹਸਪਤਾਲ ਦੇ ਵਿੱਚ ਜਣਾ ਨੇ ਹਾਂ ਇਹ ਨਹੀਂ ਕੋਈ ਪੁੱਛ ਸਕਦਾ ਜੀ ਇਹ ਰੌਲਾ ਗਿਆ ਤੇ ਮੁੱਕ ਜੇਗਾ ਤੇ ਉਹਨੇ ਨਾ ਮੰਨੀ ਅੱਛਾ ਤੇ ਮੇਰੇ ਪਿਓ ਦੀ ਲੱਤ ਦੇ ਵਿੱਚ ਨਿਕਲਿਆ ਸੀ ਜ਼ਹਿਰਬਾਦ ਅੱਛਾ ਤੇ ਉਹਨੂੰ ਛੱਡ ਕੇ ਬੀਬੀਆਂ ਕੋਲ ਹਾਂ ਹੈਂ ਜੀ ਤੇ ਉਹ ਰਿਹਾ ਉੱਥੇ ਰਿਹਾ। ਅੱਛਾ। ਦੂਜੇ ਮੇਰੇ ਚਾਚੇ ਪਿੰਡ ਰਹੇ ਅਸੀਂ 5 ਭਰਾ ਸੀ ਸਭ ਹਾਂ ਆਪਣੇ ਵਾਰ ਸਾਹਿਬ ਜੀ। ਦੇ 5 ਸਾਨੂੰ ਵੀ ਲਾਏ ਗਏ ਨਾਲ ਹੀ ਅੱਛਾ ਕਿ ਉੱਥੇ ਮਾਰ ਡੰਗਰ ਬੜਾ ਤੇ ਤੁਸੀਂ ਵੀ ਚੱਲੋ ਤੇ ਮੇਰਾ ਵਾਰ ਜਾਣ ਨਾ ਤੇ ਸਾਨੂੰ ਅੱਛਾ। ਉਹ ਕਹਿੰਦੇ ਮੈਂ ਨਹੀਂ ਇਹਨੂੰ ਕਰਨਾ ਉਹ ਧੱਕੇ ਤੋਂ ਮੇਰੇ ਚਾਚੇ ਲੈ ਗਏ ਜਨਾਬ ਉਹਨਾਂ ਨੇ ਪਿਓ ਦੀ ਨਹੀਂ ਮੰਨੀ ਮੇਰੇ ਚਾਚੇ ਮੇਰੇ ਨੇ ਜੀ ਜਿੱਦ ਕਰ ਗਏ। ਅੱਛਾ ਰਾਤ ਨੂੰ ਫਿਰ ਇੱਕ ਯਾਰ ਆਇਆ ਮੇਰੇ ਦਾਦੇ ਦਾ ਜੀ ਉਹ ਕਹਿਆ ਨਵਾਜ਼ ਸਾਹਿਬ ਤੇ ਬੱਚਿਆਂ ਨੂੰ ਲੈ ਕੇ ਨਿਕਲ ਗਏ ਸਵੇਰੇ ਤੁਹਾਡੇ ਪਿੰਡ ਜੱਤਾ ਪੈਣਾ ਅੱਛਾ ਤੂੰ ਮੇਰਾ ਯਾਰ ਹੈ ਹਾਂ ਮੈਂ ਤੇਰੇ ਕੋਲ ਆਇਆ। ਉਹ ਜਿਹੜਾ ਖਬਰ ਲੈ ਕੇ ਆਇਆ ਸੀ ਬੰਦਾ ਉਹ ਹੈ ਮੁਸਲਮਾਨ ਸੀ? ਹਿੰਦੂ ਸੀ। ਹਿੰਦੂ ਸੀ ਹਿੰਦੂ। ਉਹਦਾ ਨਾਂ ਚੇਤੇ ਹੈ ਨਹੀਂ ਉਹਦਾ ਚੇਤਾ ਨਹੀਂ ਮੈਨੂੰ। ਓਹੋ ਉਹ ਤੁਹਾਡੇ ਪਿੰਡ ਦਾ ਸੀ ਕਿ ਕਿਸੇ ਨਾਲ ਨਾਮ ਦੱਸ। ਉਹ ਵਾਹ ਜੀ ਵਾਹ ਉਹਨੇ ਆਖਿਆ ਤੂੰ ਮੇਰਾ ਯਾਰ ਹੈ ਤੇ ਮੈਂ ਤੇਰੇ ਕੋਲ ਆਇਆ ਤੇ ਬੱਚਿਆਂ ਨੂੰ ਲੈ ਕੇ ਤੇ ਨਿਕਲ ਗਿਆ। ਆਪਣਾ ਬਿਲਾ ਕਰ ਲੋ ਬਿਲਾ ਚਾਰਾ ਕਰ ਲਓ। ਠੀਕ ਹੈ ਤੇ ਉਹ ਮੇਰਾ ਦਾਦਾ ਤੋਂ ਮੰਨ ਗਿਆ ਤੇ ਇੱਕ ਮੁੰਡਾ ਬੰਦਾ ਹੋਰ ਸੀ ਨਾਲ ਉਹ ਕਹਿੰਦਾ ਸੀ ਉਹਦੀ ਐਸੀ ਤੈਸੀ ਹਾਂ ਤੇ ਜਿਹੜਾ ਸਾਨੂੰ ਤੋਂ ਛੇੜ ਨਹੀਂ ਸਕੇ ਠੀਕ ਹੈ ਤਕਬਰ ਕਰ ਗਏ ਨਾ ਹਾਂਜੀ ਤੇ ਜਨਾਬ ਉਹ ਨਹੀਂ ਮੰਨੀ ਅੱਛਾ ਨਹੀਂ ਨਿਕਲੇ ਗਏ। ਹਾਂ ਸਰਕਾਰ ਰਾਤ ਨੂੰ ਮੰਜਿਆਂ ਤੇ ਲੰਮੇ ਪੈ ਮਾਰੇ ਓਏ ਹੋਏ ਮੰਜਿਆਂ ਦੇ ਉੱਤੇ ਕੋਈ ਨਿਕਲਣ ਦਿੱਤਾ ਹੀ ਨਹੀਂ ਜਿੱਤੇ ਦੇ ਪਏ ਸਨ ਨਾ ਉੱਚੀ ਮਾਰੇ ਬਰਸ਼ੀਆਂ ਕੁਹਾੜੀਆਂ ਤਲਵਾਰਾਂ ਇਹ ਉਹ ਇਹ ਚਾਰ ਸਨ। ਹਾਂਜੀ ਹਾਂਜੀ ਠੀਕ ਹੈ ਹਾਂਜੀ। ਜੀ ਜੀ ਤੁਹਾਡੇ ਘਰ ਦੇ ਕਿੰਨੇ ਬੰਦੇ ਸ਼ਹੀਦ ਹੋਏ ਉਸ ਟਾਈਮ ਮੇਰੇ ਹਾਂਜੀ 3 ਭਰਾ ਹੋਏ ਨੇ ਹਾਂ, ਸੀ ਸਾਡੇ ਜਿਹੜੇ ਵੱਡੇ ਹਨ ਹਾਂਜੀ ਤੇ 3 ਮੇਰੇ ਚਾਚੇ ਹੋਏ ਨੇ। ਇੱਕ ਘਰ ਦੇ 6 ਬੰਦੇ ਇੱਕ ਰਾਤ ਚ ਹਾਂਜੀ। ਠੀਕ ਤੇ ਉਹ ਜਿਹੜਾ ਬਾਬਾ ਜੀ ਜੱਥਾ ਆਇਆ ਸੀ ਹਮਲਾ ਕਰਨ ਹਾਂ। ਉਹ ਇਸ ਤਰ੍ਹਾਂ ਹੀ ਲਾਮ ਦੇ ਪਿੰਡਾਂ ਦੇ ਇਕੱਠੇ ਹੋਏ ਸੀ ਨਾਮ ਦੇ ਪਿੰਡਾਂ ਦੇ ਵਿੱਚ ਅੱਛਾ ਕੌਣ ਲੋਕ ਸਨ ਉਹ ਜਿਨ੍ਹਾਂ ਨੇ ਹਿੰਦੂ। ਅੱਛਾ ਅੱਛਾ ਹਿੰਦੂ ਲੋਕ ਸਨ ਉਹ। ਹਾਂਜੀ ਲੋਕ ਅੱਛਾ ਠੀਕ ਹੈ ਤੇ ਫਿਰ ਜਦੋਂ
ਤੁਸੀਂ ਉਸ ਵੇਲੇ ਕਿੱਥੇ ਸੋ ਜਦੋਂ ਇਹ ਵਾਰਦਾਤ ਅਸੀਂ ਹੋਈ? ਮੈਂ ਸਾਂ ਮੇਰੇ ਤੋਂ ਛੋਟਾ ਸੀ ਅੱਛਾ ਤੇ ਬੈਠ ਤੋਂ ਸੁੱਤੇ ਸੀ। ਅੱਛਾ ਇਹ ਪਕੜ ਪਿਆ ਨਾ ਰੌਲਾ ਹਾਂ ਤੇ ਸਾਨੂੰ ਜਾਗ ਆਈ। ਅੱਛਾ ਸਹੀ ਬਾਹਰ ਵਿੱਚ ਮੈਂ ਨਿਕਲ ਕੇ ਵੇਖਿਆ ਤੇ ਮੈਂ ਕਿਹਾ ਬੜਾ ਕੰਮ ਖਰਾਬ ਹੈ। ਸਾਡਾ ਹੌਸਲਾ ਪਿਆ ਬਾਹਰ ਨਿਕਲਣ ਦਾ ਤੇ ਬੈਠ ਵਿੱਚ ਲੱਗੀਆਂ ਆ ਸਰੀਆ। ਅੱਛਾ ਸਰੀਆ ਲੱਗਾ ਆਈ ਸਰੀਏ ਦੇ ਵਿੱਚ ਹੱਸੇ ਤੋਂ ਨਵਾ ਰਹੇ ਆ ਤੋਂ ਲੰਘ ਗਿਆ ਤੇ ਆ ਨਾ ਲੰਘੇ ਆ ਓਹੋ ਹਾਂ ਫਿਰ ਅਸੀਂ ਜਾਨ ਪਿਆਰੀ ਹਾਂਜੀ ਅਸੀਂ ਦੋਵੇਂ ਪ੍ਰਾਣ ਚਾਰਾ ਲਾ ਕੇ ਨਾ ਹਾਂ ਨਿਕਲ ਗਏ ਵੱਡੇ ਗਏ ਅਸੀਂ ਨਿਕਲ ਗਏ ਆ ਰੱਖਣਾ ਲੋ ਵਗਿਆ ਹੈ ਜਿਸਮ ਛਿਲਕਤਾ ਸਾਰਾ ਛੇੜਾ ਛਿੱਕ ਗਿਆ ਅੱਛਾ ਤੇ ਮੈਂ ਦੇ ਮਗਰ ਸੀ ਮਕਈ ਠੀਕ ਹੈ ਅਸੀਂ ਮਕਈ ਜਾ ਦੀ ਕੇ ਠੀਕ ਹੈ ਦੋਏ ਭਰਾ ਅੱਛਾ ਔਰ ਕੋਈ ਨਾ ਨਹੀਂ ਅੱਗੇ ਅਸੀਂ ਗਏ ਆ ਨਾ ਸਾਡੇ ਜੱਗੇ ਕੋਈ 5-7 ਕਰੋ ਗਏ ਆ ਸਾਡੀ ਬਲਾ ਜੋ ਸਾਡਾ ਲੱਗਾ ਕਿ ਦਾਦਾ ਜੀ ਇਹ ਮਾਨੇ ਦਾ ਦਾਦਾ ਤੇ ਉਹ ਪਿਆ ਹੈ ਲੰਮਾ ਉੱਥੇ ਉਹ ਮੇਰੇ ਸਾਹਮਣੇ ਆ ਗਿਆ ਕਿ ਤੁਸੀਂ ਮੈਨੂੰ ਵੀ ਮਰਵਾਓਗੇ। ਮੈਂ ਕਿਹਾ ਦਾਦਾ ਜੀ ਸਾਨੂੰ ਕੀ ਪਤਾ ਜੀ ਜੀ ਤੇ ਤੂੰ ਵੀ ਇੱਥੇ ਆਏਗਾ। ਹਾਂ ਅਸੀਂ ਤਾਂ ਵੇਖ ਰਹੇ ਸਾਰੇ ਪਿਛਲੇ ਗਏ ਆ ਹਾਂ ऐसे तो मेरे चीज सोचे नाम के आए हाँ अब फिर लंबे पैर अही मौसम कई से लंबे पैर अच्छा जिना ਉਹਦੇ ਪੈ ਰਹੇ ਆ ਅਸੀਂ ਇੱਕ ਦਿਨ ਡੁੱਬੇ ਤੱਕ ਵਿੱਚ ਰਹੇ ਆ ਮਕਈ ਚ ਮਗਰ ਮੁਝੇ ਗਾਣਾ ਤੱਕ ਉੱਚੋ ਫਿਰੇ ਨੇ ਵਿੱਚ ਅੱਛਾ ਸਾਡੀ ਵੱਧੀ ਸੀ ਕਿ ਉਹਨੇ ਆਖਿਆ ਜਿਸੇ ਦੋ ਸੂਰ ਡਿੱਗੇ ਹਨ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਗਏ ਨੇ ਜ਼ਮੀਨ ਖਾ ਗਈ ਹੈ ਕੀ ਹੋਇਆ ਕੀ ਨਹੀਂ ਜੀ ਜੀ ਉਹ ਸਾਨੂੰ ਫਿਰ ਤੁਰ ਕੇ ਨਿਕਲ ਗਏ। ਅੱਛਾ ਅਸੀਂ ਸਾਰੀ ਦਿਹਾੜੀ ਵਿੱਚ ਮਕਈ ਚ ਰਹੇ ਹਾਂ ਤੇ ਮਗਰਬ ਦੀਆਂ ਅਜ਼ਾਨਾਂ ਹੋਈਆਂ ਨੇ ਅਸੀਂ ਉੱਥੋਂ ਨਿਕਲੇ। ਤੁਹਾਡੀ ਉਸ ਵੇਲੇ ਉਮਰ 14 ਸਾਲ 14 ਸਾਲ ਤੇ ਤੁਹਾਡੇ ਭਾਈ ਤੇ ਮੇਰਾ ਭਾਈ ਛੋਟਾ ਸੀ ਉਹ ਮੇਰੇ ਤੋਂ ਛੋਟਾ ਸੀ 12 ਲਾ ਲਓ ਲੈ ਭਾਈ ਜੀ ਅਸੀਂ ਦਿਨ ਡੁੱਬੇ ਮਗਰਬ ਦੇ ਵਕਤ ਨਿਕਲੇ ਨਾ ਤੇ ਮੈਂ ਉਹਨੂੰ ਆਖਿਆ ਵੀ ਦਾਦਾ ਜੀ ਸਾਨੂੰ ਪਤਾ ਨਹੀਂ ਕਿੱਧਰ ਹੈ ਤੂੰ ਅੱਗੇ ਲੱਗਾ ਸੀ ਤੇਰੇ ਮਗਰ ਹਾਂਜੀ ਵਕਤ ਚਲੋ ਆਓ ਪੁੱਤਰ ਅਸੀਂ ਇਹਦੇ ਮਗਰ ਲੱਗ ਗਏ। ਇਹ ਤੁਹਾਨੂੰ ਪਤਾ ਸੀ ਕਿ ਘਰ ਪਿੱਛੇ ਹੋ ਰਹੇ ਕੋਈ ਜੀ ਬਚਿਆ ਹੋਵੇ? ਨਹੀਂ ਇਹ ਪਤਾ ਲੱਗ ਗਿਆ ਸਾਨੂੰ ਵੀ ਮੇਰੇ ਚਾਚੇ ਵੀ ਵੱਡੇ ਗਏ ਭਰਾ ਵੀ ਵੱਡੇ ਗਏ ਇਹ ਪਤਾ ਲੱਗ ਗਿਆ ਸਾਨੂੰ ਪਤਾ ਘਰੇ ਹੀ ਹਾਂ ਕੋਈ ਬਾਹਰ ਹੀ ਪੈੜੀਆਂ ਜੀ ਉਹ ਤਾਂ ਸਾਨੂੰ ਪਤਾ ਮਕਈ ਜੀ ਲੱਗ ਗਿਆ ਇੱਥੇ ਜੀ ਜੀ ਹਾਂਜੀ ਜੀ ਜੀ ਲੈ ਜਿਓ ਫਿਰ ਅਸੀਂ ਤੁਰ ਪਿਆ ਅਸੀਂ ਗਏ ਨੇ ਕੋਈ 2 ਕਿੱਲੇ ਲੰਘੇ ਅੱਛਾ ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਸਾਡੇ ਮਗਰ ਚੜ ਪਏ ਹੈ ਜੀ ਜੀ ਅਸੀਂ ਅੱਗੇ ਅੱਗੇ ਉਹ ਪਿੱਛੇ ਪਿੱਛੇ ਜੀ ਸਾਡੇ ਲੋਕ ਬਣੀ ਸੀ ਅੱਛਾ ਅਸੀਂ ਲੋਕ ਅਸੀਂ ਫਿਰ ਲੋਕ ਗਏ ਅੱਛਾ ਲੋਕ ਦੇ 2 ਕਿੱਲੇ 3 ਸਾਡੇ ਮਗਰ ਗਏ ਨੇ ਅੱਛਾ ਫਿਰ ਉਹ ਜਨਾਬ ਉਹਨਾਂ ਨੂੰ ਰੱਬ ਨੇ ਹਦਾਇਤ ਹਟ ਹਾਂ ਫਿਰ ਅਸੀਂ ਤੁਰ ਪਏ ਅਸੀਂ ਜਾ ਕੇ ਅਸਾਂ ਦੀਆਂ ਬਾਂਗਾਂ ਨਾਲ ਹਾਂ ਜਿੱਥੇ ਕੈਂਪ ਸੀ ਨਾ ਉੱਥੇ ਗਏ ਹਾਂ ਉੱਥੇ ਅਸਾਂ ਵੀ ਆਪਣੇ ਪਿਓ ਨੂੰ ਦੱਸਿਆ ਤੇ ਸਾਡੇ ਦਾਦੇ ਨੇ ਵੀ ਦੱਸਿਆ ਜੀ ਜੀ ਵਿੱਚ ਭਾਈ ਮੇਰੇ ਵਾਲ ਸਾਹਿਬ ਨੇ ਖਾਸ ਮੰਨੀ ਸੀ ਅੱਛਾ ਅਗਾ ਖਾਸ ਮੰਨੀ ਵਿੱਚ ਤੇਰੇ ਪੁੱਤਰ ਵੀ ਵੱਡੇ ਗਏ ਤਿੰਨੇ ਹਾਂ ਤੇ ਤੇਰੇ ਭਰਾ ਵੀ ਵੱਡੇ ਗਏ। ਉਹ ਤੁਹਾਡੇ ਵਾਲਾ ਸਾਹਿਬ ਕਿੱਥੇ ਸਨ ਉਸ ਵੇਲੇ ਜਦੋਂ ਇਹ ਕੈਂਪ ਦੇ ਵਿੱਚ ਉਹ ਕੈਂਪ ਦੇ ਵਿੱਚ ਪਹੁੰਚ ਗਏ ਹਾਂ ਉਹ ਕੈਂਪ ਚ ਰਹਿੰਦੇ ਹਨ ਨਾ ਬਹੁਤ ਬੀਬੀਆਂ ਕੋਲ ਅੱਛਾ ਅੱਛਾ ਉਹ ਤੁਸੀਂ ਦੱਸਿਆ ਉਹਨਾਂ ਨੂੰ ਉਹ ਨਿਕਲ ਹਾਂ ਮਿਹਰਬਾਨੀ ਉਹ ਤਾਂ 2 ਮਹੀਨੇ ਮੈਂ ਉੱਥੇ ਹੀ ਰਹੇ ਨੇ ਨਾ ਬੀਬੀਆਂ ਦੇ ਕੋਲ ਠੀਕ ਠੀਕ ਉਹ ਜੀ ਮੇਰਾ ਵਾਲ ਸਾਹਿਬ ਆਪ ਖੁਦ ਕਸੀ ਲਗਾ ਕਰਨ ਖੂਹ ਸੀ ਖੁਦ ਚ ਲੱਗਵਣ ਮਰਨ ਅਗਰ ਮੈਂ ਜੋ ਕਿ ਕੀ ਕਰਨਾ ਜੇ ਮੇਰਾ ਘਰ ਸਾਰਾ ਲੁੱਟਿਆ ਮੇਰਾ ਘਰ ਉੱਜੜ ਗਿਆ ਜੀ ਜੀ ਤੇ ਮੇਰੇ 2 ਬੱਚੇ ਬਚੇ ਨੇ ਤੇ ਉਹਦੇ ਬੰਦੇ ਭੱਜ ਦੱਸ ਕੇ ਨਾ ਉਹਨੂੰ ਫੜ ਲਿਆ ਲਓ ਜੀ ਅਸੀਂ ਰਾਤ ਉੱਥੇ ਗਏ ਉੱਥੋਂ ਫਿਰ ਉਹ ਕੰਮ ਹੋ ਗਿਆ ਪਈ ਤੇ ਰਾਤ ਫੇਰ ਜਤਾ ਪੈਣਾ ਤੇ ਤੁਰ ਜੋ ਹੈ ਜੀ ਉੱਥੋਂ ਫਿਰ ਲੋਕੀ ਫੇਰ ਤੁਰ ਪਏ। ਉਹ ਕਿਹੜੀ ਜਗ੍ਹਾ ਸੀ ਜਿੱਥੇ ਤੁਸੀਂ ਟੁਰੇ? ਉਹ ਖਨਾਇਮ ਸੇ ਪਰਸੀ ਪੈਣ ਅੱਛਾ ਜਿੱਥੇ ਵੀ ਅੱਗੇ ਕੈਂਪ ਸੀ ਜੀ ਜੀ ਅੱਗੇ ਕੈਂਪ ਲੱਗਿਆ ਦਲਿਆੜੀ ਹਾਂ ਦਲਿਆਣੀ ਦਲਿਆਣੀ ਹਾਂਜੀ ਠੀਕ ਹੈ ਤੇ ਉਸੇ ਫਿਰ ਜੋ ਕਿਸੇ ਗਣ ਜਿਹਨਾਂ ਕੋ ਕਿਸੇ ਮਾੜੇ ਮੋਟੇ ਹਨ ਕੋਈ ਨੇ ਸਿਰ ਤੇ ਰੱਖ ਲੈ ਕੇ ਮਿੱਚੇ ਪਾ ਲੈ ਉਹ ਭੇਜਣਾ ਲੱਗ ਗਈ ਸੀ ਕੋਈ 4-5 ਮੀਲ ਅੱਛਾ ਜੀ ਤੇ ਉਦੋਂ ਲੋਕੀ ਕਿਉਂ ਕੀ ਜਾਣਦੇ ਮੀਲਾਂ ਤੇ ਜੌਰੀ ਤੇ ਆਪਣਾ ਉੱਥੇ ਤੁਰ ਗਏ ਦਲਿਆਣੀ ਜੀ ਉੱਥੇ ਰਾਤ ਜਾ ਕੇ ਉੱਥੇ ਟਿਕੇ ਉੱਥੇ ਰਹੇ ਆ ਕੋ 15 ਮਹੀਨੇ ਅੱਛਾ ਤੇ ਉੱਥੇ ਪੈ ਰਹੇ ਆ ਇਹਨੂੰ ਆਟੋ ਹੋਇਆ ਪਕਾ ਲਿਆ ਤੇ ਭੁੱਖੇ ਉਹਨੇ ਫੇਰ ਜਿਸ ਉੱਥੇ ਰਾਈ ਸੀ ਇੱਕ ਅੱਛਾ ਬੜਾ ਵੱਡਾ ਜ਼ਮੀਂਦਾਰ ਸੀ ਉਹਦੇ 30 ਕਿੱਲੇ ਕਮਾਲ ਸੀ ਅੱਛਾ ਉਹ ਆਖਣ ਲੱਗਿਆ ਸਾਰੇ ਕੈਂਪ ਨੂੰ ਕਿ ਇਹਨੂੰ ਟਾਂਡਾ ਇੱਕ ਨਹੀਂ ਛੱਡਣਾ ਇਹਨੂੰ ਮੁਕਾ ਦਿਓ ਠੀਕ
ਤੇ ਭੁੱਖੇ ਲੋਕਾਂ ਕਿਨੇ ਭਰੀ ਜਾਣੀ ਤੇ ਚਾਰ ਲਿਆਉਣੀ ਉਹਨਾਂ ਲਿਆ ਕੇ ਆਪਣਾ ਗੁਜ਼ਾਰਾ ਕਰਨਾ ਕਮਾ ਚੂਪਣਾ ਚੂਪ ਚਾਪ ਕੇ ਆਪਣੇ ਗੁਜ਼ਾਰੇ ਕੀਤੇ ਜੀ ਜੀ 20-25 ਮਹੀਨਾ ਫੇਰ ਸਾਨੂੰ ਐਲਾਨ ਹੋ ਗਏ ਚਲੇ ਜਾਓ ਪਾਕਿਸਤਾਨ। ਅੱਛਾ ਫੇਰ ਸਾਡੇ ਪਿੰਡ ਦੇ ਨਾਲ ਬਰਾੜਾ ਸੀ ਜੀ। ਜੀਸਾ ਲੱਗਦਾ ਹੀ ਬਰਾੜੇ ਦਾ। ਅੱਛਾ ਫਿਰ ਉਸੇ ਸਟੇਸ਼ਨ ਤੇ ਅੱਗੇ ਚਲੇ ਗਏ ਉੱਥੇ ਗੱਡੀ ਲੱਗੀ ਸੀ ਅੱਛਾ। ਗੱਡੀ ਬਹਿ ਕੇ ਤੇ ਇੱਥੇ ਲਾਹੌਰ ਆ ਗਏ। ਤੁਹਾਨੂੰ ਗੱਡੀ ਵਿੱਚ ਆਸਾਨੀ ਨਾਲ ਜਗ੍ਹਾ ਮਿਲ ਗਈ? ਹਾਂਜੀ ਅੱਛਾ। ਆਸਾਨੀ ਨਾਲ ਮਿਲੀ। ਠੀਕ ਉਸ ਵੇਲੇ ਤੁਸੀਂ ਦੋ ਭਰਾ ਹਾਂ। ਤੇ ਤੁਹਾਡੇ ਵਾਲਦ ਸਾਹਿਬ? ਮੇਰਾ ਵਾਰਸਾ ਮੇਰਾ ਦਾਦਾ ਅੱਛਾ ਤੇ ਸਾਡੀ ਮਾਂ ਅੱਛਾ ਤੇ ਅਸੀਂ ਯਾਦ ਆ ਗਏ। ਠੀਕ ਤੇ ਤੁਹਾਡੀ ਭੈਣ ਵੀ ਤੁਸੀਂ ਦੱਸਿਆ ਉਹਨਾਂ ਦਾ ਨਾਮ? ਉਹ ਤਾਂ ਉੱਥੇ ਸੀ ਨਾ ਵੀ ਆਪਣੇ ਸਹੁਰੇ ਕੀ ਨਾਮ ਸੀ ਇਹਨਾਂ ਦਾ? ਜ਼ੈਤੂਨ। ਜ਼ੈਤੂਨ ਬੀਬੀ। ਹਾਂ ਅੱਛਾ ਹਾਂ ਉਹ ਤਾਂ ਸਹੁਰੇ ਨੇ ਨਾ। ਅੱਛਾ। ਉਹ ਤਾਂ ਕੋਈ ਨਹੀਂ ਨਾ। ਉਹਨਾਂ ਦੀ ਸ਼ਾਦੀ 47 ਤੋਂ ਪਹਿਲੇ ਹੀ ਹੋ ਗਈ? ਉਹ ਪਹਿਲੇ ਹੋ ਗਈ ਸੀ ਬੜੀ ਦੇਰ ਦੀ ਸਾਡੀ ਹੋਈ। ਅੱਛਾ ਅੱਛਾ ਉਹ ਵੱਡੇ ਸਨ। ਵੱਡੇ ਸਨ। ਉਹ ਮੇਰਾ ਖਿਆਲ ਤੁਹਾਡੇ ਪਹਿਲੇ ਦਾਦਾ ਜੀ ਵਿੱਚੋਂ। ਹਾਂ ਅੱਛਾ ਅੱਛਾ ਬਹੁਤ ਹੀ ਵੱਡੀ ਹੋਈ ਹੈ ਵੱਡੀ। ਠੀਕ ਉਹ ਕਿੱਥੇ ਗਏ ਸਨ? ਉੱਥੇ ਸਲਾਮ ਨਗਰ। ਇਸਲਾਮ ਨਗਰ। ਹਾਂ। ਚਲੋ ਅਸੀਂ ਇਹ ਵੀ ਗੱਲ ਕਰਨੇ ਬਾਅਦ 'ਚ। ਅੱਛਾ ਤੁਸੀਂ ਟ੍ਰੇਨ ਤੇ ਬਹਿ ਗਏ? ਹਾਂਜੀ ਠੀਕ ਹੈ। ਟ੍ਰੇਨ ਚ ਆ ਕੇ ਲਾਹੌਰ ਆ ਗਏ। ਅੱਛਾ ਲਾਹੌਰ ਪੈ ਰਹੇ 5-6 ਮਹੀਨੇ ਸੁਝਾਅ ਨਹੀਂ ਪੈ ਰਹੇ। ਹਾਂ ਹਾਂ ਉੱਥੇ ਅੱਧਾ ਕਿਲੋ ਸੋਮਨ ਮਿਲਦਾ ਸੀ ਰਾਸ਼ਨ ਜੀ ਦਾ। ਜੀ ਜੀ ਉਹ ਲੈ ਕੇ ਆ ਖਾਂਦੇ ਸਨ। ਠੀਕ ਹੈ। ਉੱਥੋਂ ਫੇਰ ਜਨਾਬ ਹੂੰ 4-5 ਮਹੀਨੇ ਪੈ ਰਹੇ ਆ। ਉੱਥੋਂ ਫੇਰ ਅਸੀਂ ਸਰਗੋਧ ਚਲੇ ਗਏ। ਅੱਛਾ ਡਾ ਗੱਡਿਆਂ ਦਾ ਸੰਡਿਆਂ ਦਾ ਸੰਡੋਂ ਗੱਡੀ ਹੁੰਦੀ ਹੈ ਜੀ ਗੱਡਾ। ਹਾਂ ਹਾਂ ਉਹ ਗੱਡਾ ਕਰਕੇ ਨਾ ਸਰਗੋਧੇ ਗਏ। ਅੱਛਾ ਤੇ ਸਰਗੋਧੇ ਜਿਸ ਵੇਲੇ ਗਏ ਆ ਨਾ ਉੱਥੇ ਜਨਾਬ ਪਿੰਡ ਦੇ ਲਾਗੇ ਜਾ ਕੇ ਡੇਰਾ ਲਾ ਲਿਆ। ਤੇ ਮੇਰਾ ਵਾਲਾ ਸਾਹਿਬ ਤੇ ਮੇਰਾ ਦਾਦਾ ਜਿਹੜਾ ਸਾਡਾ ਬਲਾਦੀ ਦਾ ਦਾਦਾ ਦੂਰ ਦਾ ਤੇ ਚੱਕਨ ਜੀ ਗਏ ਨੇ ਪਿੰਡ 'ਚ। ਜੀ ਉਹ ਕਹਿੰਦੇ ਸਾਨੂੰ ਇੱਥੇ ਜਗ੍ਹਾ ਚਾਹੀਦੀ ਹੈ ਅੱਛਾ ਸਾਨੂੰ ਮਕਾਨ ਚਾਹੀਦਾ ਹੈ ਮਹਾਜਰਾ ਹੂੰ ਤੇ ਸਾਨੂੰ ਮਕਾਨ ਮਿਲ ਗਿਆ ਜ਼ਮੀਨ ਤੇ ਵੇਚੀ ਜਾਏਗੀ। ਹੂੰ ਉਹਨਾਂ ਜੀ ਆਖਿਆ ਕਿ ਗੱਲ ਇਹ ਹੈ ਬਈ ਤੁਸੀਂ ਕੰਮ ਸਾਡਾ ਇੱਥੇ ਵਾਈ ਦਾ ਕਰੋ ਜੀ ਜਨਾਨੀਆਂ ਤੁਹਾਡਾ ਸਾਡਾ ਕੰਮ ਘਰ ਦਾ ਕਰਨਗੀਆਂ ਅੱਛਾ ਫੇਰ ਤੁਹਾਨੂੰ ਜਗ੍ਹਾ ਮਿਲੇਗੀ ਹੂੰ ਤੁਹਾਨੂੰ ਮਕਾਨ ਮਿਲ ਜਾਂਦੇ। ਹੂੰ ਤੇ ਉਹ ਮੇਰਾ ਦਾਦਾ ਆਖਣ ਲੱਗਿਆ ਗਾਲ ਕੱਢ ਕੇ ਅੱਛਾ ਉਦੋਂ ਬਾਅਦ ਹੀ ਤੇਰੀ ਦਾਦੀ ਨੇ ਤਾਂ ਪੁੰਡ ਹਾਂ ਹਾਂ ਸਹੀ। ਤੇਰੀ ਦਾਦੀ ਨੇ ਫੜਵਾਈ ਦੀ ਹਾਂ ਹਾਂ ਇਹ ਗਾਲਾਂ ਸਨ। ਹਾਂਜੀ ਉਹ ਮੇਰੇ ਦਾਦੇ ਨੇ ਕਿਹਾ ਤੇਰੀ ਦਾਦੀ ਦਾ ਪੁੰਡ ਹੂੰ ਤੇ ਜੀਵ ਦਾ ਪਿਛਾ ਮਰਵਾਏ ਬੁੱਢੀਆਂ ਤੁਹਾਨੂੰ ਦੇ ਦਿਓ। ਹਾਂ ਅਸੀਂ ਤੁਹਾਡੇ ਪਾਲੀ ਤੁਹਾਡੇ ਹਾਰੀ ਲੱਗੀ ਹੈ ਨਾ ਹਾਂਜੀ ਹਾਂਜੀ ਤਾਂ ਹੀ ਸਾਡੇ ਕੋਲ ਮਕਾਨ ਨਹੀਂ ਹੈ। ਜੀ ਜੀ ਉਹਨਾਂ ਨੇ ਗੱਲਾਂ ਗਾਲਾਂ ਕੱਢ ਕੇ ਵਾਪਸ ਆ ਗਏ। ਅਜੇ ਉਹ ਗੱਡੇ ਵਾਲਾ ਉੱਥੇ ਹੀ ਸੀ। ਅੱਛਾ ਉਹ ਗੱਡੇ ਨਾਲ ਵਿੱਚ ਜੋ ਗੱਡਾ ਹੂੰ ਵਾਪਸ ਚੱਲ ਹੂੰ ਲੈ ਜਿਸ ਤਰ੍ਹਾਂ ਬਹੁਤ ਫੇਰ ਗੱਡਾ ਲੈ ਕੇ ਬਾਹਰ ਫੇਰ ਲਾਹੌਰ ਆ ਗਏ। ਫੇਰ ਲਾਹੌਰ ਆ ਗਏ। ਫੇਰ ਲਾਹੌਰ ਆ ਗਏ ਹੂੰ ਹਾਂਜੀ ਅੱਛਾ ਲਾਹੌਰ ਪਏ ਰਹੇ ਆ ਫੇਰ ਮਹੀਨਾ। ਅੱਛਾ ਫੇਰ ਮੇਰਾ ਵਾਲਦ ਸਾਹਿਬ ਮੇਰਾ ਦਾਦਾ ਹੂੰ ਫੇਰ ਉਹ ਬਾਹਰ ਨਿਕਲੇ ਨੇ ਅੱਛਾ ਵੀ ਕਿਤੇ ਪਿੰਡ ਜਗ੍ਹਾ ਲੱਭੇ ਚਲੀਏ ਅੱਛਾ ਕਿ ਆਏ ਨੇ ਜਨਾਬ ਹੂੰ ਇੱਥੇ ਨਾ ਲੈ ਕੇ ਬੱਦੋ ਮੱਲੀ ਨਾ ਵੀ ਨਾ ਲੈ ਕੇ ਬੱਦੋ ਮੱਲੀ ਅੱਛਾ ਹਾਂ ਪਿੱਛੇ ਆਏ। ਹਾਂ ਇੱਥੇ ਸਾਡਾ ਪਿੰਡ ਸਾਹੀ ਬਸਾਏ ਸਾਡਾ ਪਿੰਡ ਇੱਥੇ ਬੈਠੇ ਹੀ ਬਸਾਏ। ਅੱਛਾ ਜਿਹੜੇ ਬਾਕੀ ਦੇ ਜਿਹੜਾ ਪਿੰਡ ਦਾ ਆਇਆ ਨਾ ਹਾਂਜੀ। ਕੋਈ ਕਿਤੇ ਕੋਈ ਕਿਤੇ ਜੀ ਜੀ ਉਹ ਤੁਹਾਨੂੰ ਸੂਹ ਲੱਗਦੀ ਕਿ ਕਿੱਥੇ ਕਿੱਥੇ ਬੈਠੇ ਨੇ? ਅੱਛਾ ਇੱਥੇ ਕਿਲੇ ਦੇ ਨਾਲ ਬਸਾਇਆ ਅੱਛਾ ਜੀ ਸਾਡਾ ਪਿੰਡ ਅੱਛੇ ਸੀ। ਹੂੰ ਉਹ ਇੱਥੇ ਆਏ ਮੇਰੇ ਦਾਦਾ ਵੀ ਹੂੰ ਆਪਣੇ ਨੂੰ ਬਈ ਗਾਲੇ ਤੁਸੀਂ ਆਏ ਬਿਸਮਿਲ੍ਲਾ ਪਰ ਇੱਥੇ ਨਾ ਜ਼ਮੀਨ ਹੀ ਹੈ ਹੁਣ ਅੱਛਾ ਤੇ ਨਾ ਮਕਾਨ ਨੇ ਹੂੰ ਹੈਂ? ਹਾਂਜੀ। ਹਾਲਾਤ ਹੋ ਗਏ ਨੇ ਹਾਂ ਹਾਂ ਜਿਹੜੇ ਆਏ ਉਹਨਾਂ ਨੂੰ ਮਿਲ ਉਹਨਾਂ ਗਏ। ਨਾਲ ਅੱਛਾ। ਜ਼ਮੀਨ ਵੀ ਰਾਤ ਹੋ ਗਈ ਹੈ ਹੂੰ। ਮਕਾਨ ਜੀ ਉਹ ਰਾਤ ਰਹੇ ਨੇ ਟੂਰਿਸਟ ਦੇ ਪਿੰਡ ਦੇ ਸਨ। ਹੂੰ ਉਸ ਤੋਂ ਵਾਪਸ ਆ ਕੇ ਫਿਰ ਚਲੇ ਗਏ ਜੀ ਲਾਹੌਰ ਤੇ ਚਲੇ ਗਏ ਫਿਰ ਉਸ ਤੋਂ 15 ਫੇਰ ਆਏ ਹੂੰ ਫਿਰ ਇੱਧਰ ਹੀ ਆਏ ਬਦਮਲੀ ਵੱਲ ਜੀ ਫਿਰ ਇੱਥੇ ਆਏ ਢਿੱਲੀ ਆ ਢਿੱਲੀ ਹਾਂ ਢਿੱਲੀ ਹੈ, ਠੀਕ ਹੈ। ਇੱਥੇ ਆ ਗਏ ਹੂੰ ਉਸ ਤੋਂ ਲਾਹੌਰ ਅੱਛਾ ਇੱਥੇ ਆ ਕੇ ਸਾਨੂੰ ਮਿਲੇ 2 ਕਮਰੇ ਠੀਕ ਹੈ। ਢਿੱਲੀ ਤੇ ਜੀਸ ਚੌਥੇ ਹੂੰ ਤੇ ਉਹਦੇ ਵਿੱਚ ਗੁਜ਼ਰ ਕਿਸ ਤਰ੍ਹਾਂ ਹੋਵੇ ਖੈਰ ਫਿਰੇ ਉੱਥੇ 2-4 ਦਿਨ ਅੱਛਾ ਤੇ ਮੇਰੇ ਵਾਲਾ ਸਾਹਿਬ ਤੇ ਮੇਰੇ ਦਾਦਾ ਜੀ ਨਾਲ ਆ ਗਏ। ਅੱਛਾ। ਉਹ ਤੁਰ ਕੇ ਜਾਂਦੇ ਆ ਹਾਂਜੀ। ਕੋਈ ਗੱਡੀ ਸੱਦੀ ਸਰਾਲ ਜੀ ਜੀ ਤੁਰ ਕੇ ਜਾਣਾ ਠੀਕ ਹੈ। ਉੱਥੇ ਜਾ ਕੇ ਤਹਿਸੀਲਦਾਰ ਨੂੰ ਮਿਲੇ ਹਾਂਜੀ ਉਹਨੇ ਕਿਹਾ ਉਹ ਤੁਸੀਂ ਰਾਈ ਹੋ ਹਾਂ। ਜ਼ਿਲ੍ਹੇ ਵਾਲੇ ਦੇ ਹਾਂਜੀ ਤੁਸੀਂ ਜ਼ਿਮੀਂਦਾਰ ਹਾਂ ਤੇ ਦਿੱਲੀ ਦੇ ਵਿੱਚ ਕੋਈ ਮਕਾਨ ਨਹੀਂ ਹੂੰ
ਹੋਰ ਤੇ ਨਾ ਕੋਈ ਜ਼ਮੀਨ, ਸਹੀ ਹੈ, ਸਭ ਮਿਉਨ ਲਾਟ ਹੋ ਗਈ। ਠੀਕ ਹੈ। ਤੇ ਤੁਸੀਂ ਇੱਕ ਕੰਮ ਕਰੋ, ਢਿੱਡ ਦੇ ਆਸ-ਪਾਸ ਤੁਹਾਨੂੰ ਬਿਠਾ ਦੇਣਾ। ਅੱਛਾ। ਮੇਰਾ ਤੇ ਆਖਾਂ ਕਿ ਜਨਾਬ ਖੂਚ ਸੁੱਟ ਦੇ, ਓਹੋ। ਜੀ ਬਰਵਾੜੇ ਸਾਰੇ ਜਿਹੜੇ ਰਹਿ ਵੀ ਮਰ ਜਾਣਗੇ। ਉਦੋਂ ਬਾਰਸਾਂ ਵੀ ਬੜੀਆਂ ਹਨ। ਹਾਂਜੀ ਜੀ। ਆਖਾਂ ਤੁਹਾਨੂੰ ਆਸ-ਪਾਸ ਢਿੱਡੀ ਦੇ ਉੱਤੇ ਬਾਹਰ ਦੇਣਾ, ਕਦੀ ਬਾਹਰ ਦੇ। ਉਹਨੇ ਜਨਾਬ ਸਾਨੂੰ ਉੱਥੇ ਪਰਮਿਟ ਕੱਟ ਕੇ ਦਿੱਤਾ, ਤਹਿਸੀਲਦਾਰ ਨੇ ਪਟਵਾਰੀ ਦਾ ਨਾਂ ਲਿਖ ਕੇ ਦਿੱਤਾ, ਚਾੜਕਾਂ ਦਾ ਨਾਂ ਲਿਖ ਕੇ ਦਿੱਤਾ। ਬੱਚੇ ਸੀ ਇਸੇ ਆ ਢਿੱਲੀ ਰਹੇ ਨੇ। ਉਹਨੇ ਆਣ ਕੇ ਪਟਵਾਰੀ ਨੂੰ, ਮੇਰੇ ਪਿਓ ਨੇ ਦਾਦੇ ਨੇ, ਉਹ ਜਾ ਕੇ ਪਰਮਿਟ ਧਰਿਆ ਜੀ, ਤੇ ਉਹਨੇ ਜਨਾਬ ਪਾੜ ਛੜਿਆ ਪਟਵਾਰੀ ਨੇ। ਕਹਿੰਦਾ ਨਾ ਇੱਥੇ ਜ਼ਮੀਨ ਹੈ ਔਰ ਨਾ ਇੱਥੇ ਜਨਾਬ ਮਕਾਨ ਨੇ, ਕੋਈ ਚੀਜ਼ ਨਹੀਂ थे। अच्छा वापस चले गए तो थोड़ी जी जी पिछले 4 के नीचे लंबर सी चिराग दी भी राई सी। अच्छा वो रात उठे दे। अच्छा वो कहे भाई थे रहो। अच्छा रोटी खाओ पानी पियो मंजी दिया जी उत्थे रहे उन्हें रोटी दी मंजे दिते रात रहे फिर तुर के जाना फिर नारवा गए। अच्छा नारवा गए जनाब उत्थे असर की अजाना हो रही है मेरे तो अपने उत्ते नावा पड़े तहसीलदार हो तुसी दिन दुबे फेरा आ गए की वजह की गल आखिर जनाब तुम जो परमिट दिता सी वो सारा पार्ट पूछ रहे पटवारी ने। पटवारी आखिर इतने जमीन है ना इतने कोई मकान है कोई चीज से खुदावा नहीं जी है जी चिच्चे कोई नहीं आखिर बहुत उन्हें फिर पर्चा लिखा। अच्छा उन्हें लिखे आखने लगा चोरी गल है उन्होंने आखी भी तेरी कुड़ी का खसम 12 बजे आएगा तहसीलदार ने लिख के अच्छा पटवारी तुम सीधी आखियो भी तेरी कुड़ी का खसम आएगा तो सब कुछ दे के जाएगा ले तुरे तुर के आते हैं। हाँ जी और रात पैगी इतने पिंड डडियां। हाँ जी रात फिर आवाज दादा उसे डडियां आ गई। अच्छा उत्थे डडियां आए जनाब एक बेली च बड़े वो बेली आखे जी तुम मार जाओ भाई तुम मैं बिस्तरे चुक के लै जाते हो ना तुहानू मंजी मिलनी है ना तुहानू बिस्तरा मिलना कोई चीज नहीं मिलनी। जी 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 सारियां गल्लां हो गई। मुकामी लोगों ने तुहाडे नाल इस तरह दा सलूक कीता। लै जी मेरा वाल साहब आखन लगे भाई ना तेरे को रोटी लेने अच्छा ना तेरे को मंजी लेने ना तेरे को बिस्तर लेने तेरे को हुक्का मंगने हाँ सानू हुक्का दे दे। अच्छा ते टोकरी गोहे दे दे सही है ते असीं अपनी अग बाल लेने धुआं ला के अपनी अग पास सेकांगे हुक्का पीवांगे। सही है जदों इन्नी गल आखी ने मेरे वाल साहब ने तुसी भी नाल ही हो नहीं असि तो इत्थे सा ना ढिल्ली। अच्छा अच्छा ढिल्ली तुसी रहे असि तो ढिल्ली सा ना जी जी जनाब उन्हें जो दिल समझ आई पखा अच्छा बाबा लियाने गोए थोड़े वास्ते अच्छा कोई गल नहीं तो बहु फिर बह गए तो बह गए कुछ घंटा 2 बाद उन्हें सोच के ना जनाब उन्होंने फिर रोटी लिया जी फिर मंजी मुंजी लिया बिस्तरा लिया अच्छा भुक्का लिया उन्हें रोटी खाधी बिस्तरा लाया लम्मे पै गए जी फिर पै गए अजाना के बड़े टाइम उन्होंने आखिया भाई आ तुहाडियां मंजियां आ तुहाडा हुक्का है तुहाडा बिस्तरे अच्छा असीं हुण चलदे हैं ये फिर तुर के फिर तलवंडी आ गए। तलवंडी पिंडरा अच्छा जी इसे पटवारी को आना सी ठीक हाँ जी पटवारी को आए उस पटवारी को जिन्हें पाड़ दिता अच्छा जिस वक्त उन्हें पढ़िया है ना उसकी अखियां खुल गई हैं अब फिर भज्या अच्छा अगे अगे आप मगर में दादा टप्यो चार के चार कहने ना फिर उन्हें चोरी आप भी मान लो आप भी मान लो आप भी मान लो जी जी केड़ा चंगा लगदा तेरे थोड़े अपने जिन्हें साढ़े घर सन अच्छा सारे का अपने मकान मान ले ठीक है अपने ताले ला ले सही है जी 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 तो फिर ऐसा सामान जो फिर चुकया फिर से चाड़ के आए ठीक है फिर असं चाड़ के सानू जमीना लाट हुई डंगर भी इन्ना सीना मैया ढगे भी जिन्ना कोई सामभ न सके अच्छा और डरदिया सा नहीं रहे सानू किसी सो जड़ी कि इन्होंने नीलाम होना अच्छा है हाँ जी हाँ जी तुम कितों नीलामी दोगे हाँ जी वो डरदे माल नहीं फड़िया जी जी ते मेरे वाल साहब ने एक मझ फड़ ली एक ढगे की जोग फड़ ली अच्छा ते साडी सारी दादा बलादरी सी ना उस को गालां कड्डे हाँ हाँ
ਤੇ ਕੰਜਰਾ ਭਰ ਕੇ ਜਦੋਂ ਲਾਮ ਕੇ ਕੀ ਦੇਗਾ ਕਿੱਥੋਂ ਦੇਗਾ ਪੈਸੇ? ਤੇ ਪੈਸੇ ਕਿਦੋਂ ਦੇਗਾ? ਠੀਕ ਹੈ। ਉਹ ਆਪਣਾ ਜਦੋਂ ਲਾਮ ਹੋ ਬੈਠੀ ਜਾਏਗੀ ਚਾਹੇ ਜੋਗ ਤੇ ਉਹ ਸਾਨੂੰ ਪੈਣੀਆਂ 10 ਪਿਆ ਫਲਾਣੇ ਦੀ 8 ਫਲਾਣੇ ਦੀ ਹੋਰ ਤੁਸੀਂ ਬੜੀ ਬਾਓ ਅਸੀਂ ਬੜੀ ਪਾਈ ਲੱਗ ਪੈ ਕਰਨ ਠੀਕ ਹੈ। ਜਨਾਬ ਤੇ ਤਾਂ ਸਾਡੇ ਤੇ ਬਸ ਕਦਮ ਟਿਕੇ, ਸਾਡੇ ਪੈਰ ਟਿਕੇ। ਹਾਂਜੀ ਠੀਕ। ਫਿਰ ਅਸੀਂ ਬਾਬਾ ਜੀ ਉਹ ਚੰਗਾ ਹੋ ਗਿਆ ਜਿਹੜੀ ਜੋਕ ਫੜ ਲਈ ਤੇ ਮੱਝ, ਹਨਾ? ਬਿਲਕੁਲ ਹਾਂ, ਉਹਨੇ ਜੋ ਬਹੁਤ- ਤੇ ਫਿਰ ਨਾ ਇੰਨਾ ਕਮਾਲ ਸੀ ਨਾ ਸਾਡੇ ਇੱਥੇ ਅੱਛਾ ਕੋਈ ਸਹੀ ਰੋਡ ਤੇ ਫੇਰਦਾ ਰਿਹਾ। ਇੱਕ ਫੇਰ ਸਾਡੇ ਗੁੱਜਰ ਆਇਆ ਅੱਛਾ ਪਿੱਛੇ ਦੇ ਗਲਾ ਉਹ ਵੀ ਨਾ ਮਾਜਰ ਸੀ। ਅੱਛਾ ਉਸ ਗੁੱਜਰ ਨੇ ਜਿੰਨਾ ਮਾਲ ਆਇਆ ਸੀ ਨਾ ਸਾਰਾ ਆਪਣੀ ਵੇਦੀ ਬਾੜ ਕੇ ਬੰਨ ਲਿਆ। ਜੀ ਜੀ। ਹੈ ਨੀ? ਅੱਛਾ। ਉਹਨੇ ਬੰਨ ਲਿਆ ਨਾ ਤੇ ਜਨਾਬ ਵੇਚ ਕੇ ਖਾਂਦਾ ਰਿਹਾ। ਹਾਂ ਉਹਨੂੰ ਕਿਸੇ ਨੇ ਪੁੱਛੇ ਵਾਹ। ਤੇ ਤੂੰ ਜਿਹੜੇ ਅਸੀਂ ਜਿਹੜੇ ਸਨ ਨਾ ਅਸੀਂ ਗਾਦੀ ਚ ਰਹੇ ਯਾਰ ਇਹਨਾਂ ਦੇ ਰੰਗਾਂ ਦੇ ਨਿਲਾਮ ਹੋਣਾ ਨੇ ਸਾਰੇ ਤੇ ਇਹ ਗੱਲਾਂ ਸਾਰਾ ਲੁਟਾ ਕੇ ਆਏ ਆ। ਉਹ ਸਾਡੀ ਕੀ ਸੋਣੀ ਚੋਰੀ ਬੜੇ ਦੁਖੀ ਆ। ਕੋਈ ਸ਼ੱਕ ਹੈ ਨੀ? ਸਾਡੇ ਕੋਲ ਨਾ ਗੱਲਾਂ ਹੁੰਦੀਆਂ ਨੇ ਨਾ ਕੁਝ ਸਹੀ ਅੱਲਾ ਹੀ ਬਾਬਾ ਜੀ, ਬਸ। ਸਹੀ। ਜਿਹੜੇ ਤੁਹਾਡੇ ਤਿੰਨ ਚਾਚੇ ਤੇ 3 ਭਰਾ ਤੁਹਾਡੇ ਸ਼ਹੀਦ ਹੋਏ, ਜਿਹੜੇ 3 ਭਰਾ ਤੁਹਾਡੇ ਸ਼ਹੀਦ ਹੋਏ ਤੁਹਾਡੇ ਤੋਂ ਵੱਡੇ ਸਨ? ਹਾਂ ਵੱਡੇ। ਹੋਏ ਹੋਏ। ਕਿੰਨੀ ਵੱਡੇ ਅੱਜ ਦੋਵੇਂ ਛੋਟੇ ਸਨ ਉਹ ਵੱਡੇ ਸਨ। ਸਹੀ ਠੀਕ ਹੈ। ਤੇ ਦਿਲ ਵਿੱਚ ਇਹ ਖਿਆਲ ਤੇ ਜ਼ਰੂਰ ਆਉਂਦਾ ਨਾ ਕੀ ਬਣਿਆ ਯਾਰ ਰਾਤੋਂ ਰਾਤ ਸਾਡੇ ਨਾਲ ਕੀ ਬਣ ਗਿਆ। ਬਾਬਾ ਜੀ ਤੁਸੀਂ ਦੱਸਿਆ ਕਿ ਤੁਹਾਡੀ ਵੱਡੀ ਮਸ਼ੀਰਾ ਜ਼ੈਤੂਨ ਬੀਬੀ ਦੀ ਸ਼ਾਦੀ ਹੋਈ ਯੂਪੀ ਚ? ਹਾਂਜੀ ਯੂਪੀ ਚ ਯੂਪੀ ਇਸਲਾਮ ਨਗਰ ਪਿੰਡ ਹੈ। ਇਸਲਾਮ ਨਗਰ ਉੱਥੇ ਗਏ ਸਨ ਸੰਤਾਲ ਤੋਂ ਪਹਿਲੇ। ਹਾਂਜੀ ਉਹਨਾਂ ਦਾ ਕੀ ਬਣਿਆ? ਤੁਹਾਡੇ ਨਾਨਕੇ ਵੀ ਉੱਥੇ ਹੀ ਸਨ ਇਸਲਾਮ ਨਗਰ? ਉਹਦੇ ਮੇਰੇ ਚਾਚਾ ਸੀ ਨਾ ਉੱਥੇ ਵਿਆਹਿਆ। ਅੱਛਾ ਹਾਂ ਜੀ। ਮਾਮੇ ਦਾ ਪੁੱਤਰ ਉਹ ਮਾਮੇ ਵਾਸੀ ਨਾ ਗਈ ਅੱਛਾ ਵਿਆਹੀ। ਅੱਛਾ ਹਾਂ ਠੀਕ। ਉਹ ਤੁਹਾਡੀ ਹਮਸ਼ੀਰਾ ਵੀ ਇੱਧਰ ਆ ਗਏ? ਉਹ ਵੀ ਜੀ ਇੱਧਰ ਆ ਗਏ ਕਿ ਜਾਂ ਉਧਰੀ ਉੱਥੇ ਹੀ ਨੇ? ਉਹ ਉੱਥੇ ਹੀ ਨੇ? ਅੱਛਾ ਹੋਰ ਅੱਛਾ। ਹਾਂ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਬਾਅਦ ਚ ਕਿਸ ਤਰ੍ਹਾਂ? ਵਿਆਹ ਬਾਅਦ ਇੱਕ ਵਾਰ ਆਈ ਹੋਰ ਤੇਰੀ ਮੇਰੇ ਸਾਨੂੰ ਵਾਸਤੇ ਅੱਛਾ ਕਿ ਸਾਨੂੰ ਆਇਆ ਨੂੰ ਕੋ ਸਾਲ 1.5 2 ਸਾਲ ਹੋਏ ਨਾ ਆਈ ਨੂੰ। ਉਹਨੂੰ ਪਤਾ ਲੱਗਾ ਨਾ ਫਿਰ ਅੱਛਾ। ਉਹ ਫਿਰ ਆਈ ਸੀ ਮਹੀਨਾ ਰਹਿ ਕੇ ਸਾਡੇ ਕੋਲ ਗਈ। ਅੱਛਾ ਮੁੜ ਕੇ ਫਿਰ ਚੌਧਰੀ ਨਾ ਅਸੀਂ ਉਹਦਾ ਪਤਾ ਲਿਆ ਨਾ ਸਾਡਾ ਉਹਨੂੰ ਪਤਾ ਲਿਆ। ਅੱਛਾ ਹਾਂਜੀ ਐਵੇਂ ਝੂਠ ਮਾਰੀਏ। ਜੀ ਫਿਰ ਉਹ ਮਗਰੋਂ ਫੇਰ ਇਹਦਾ ਮੁੰਡਾ ਆਇਆ ਅੱਛਾ ਤੇ ਉਹ ਆਪਣਾ ਉਹਦੇ ਨਾਲ ਗੱਲ ਕੀਤੀ। ਅੱਛਾ। ਇਸ ਤਰ੍ਹਾਂ ਕਰ ਮੇਰੀ ਸਾਡੀ ਭੈਣ ਹੈ ਸਲਾਮਾ ਨਗਰ ਪਿੰਡ ਦੇ। ਉਹ ਪਤਾ ਕਰਦਾ ਉਹਨੇ ਪਤਾ ਕਰ ਲਿਆ। ਅੱਛਾ ਉਹ ਫਿਰ ਇੱਥੇ ਆਣ ਕੇ ਸਾਨੂੰ ਪੂਛਦੇ। ਅੱਛਾ ਆਪਣਾ ਅਫਜ਼ਲ ਸਾਹਿਬ ਤੁਸੀਂ ਇਹ ਆਪਣਾ ਬਜ਼ੁਰਗਾਂ ਦੀ ਮਸ਼ੀਰਾਂ ਨਾਲ ਗੱਲਬਾਤ ਕੋਈ ਸਾਰਾ ਵਾਕਿਆ ਸੁਣਾਓ ਕਿਸ ਤਰ੍ਹਾਂ ਮਤਲਬ ਤੁਸੀਂ ਟਰੇਸ ਕੀਤਾ? ਜਦੋਂ ਉਹ ਆਏ ਨੇ ਨਾ ਸਾਲ 1.5 ਬਾਅਦ ਉਦੋਂ ਤੇ ਨਾ ਮੋਬਾਈਲ ਨਾਲ ਤੇ ਨਾ ਪੀਟੀਆ ਨਾਲ ਕੋਈ ਚੀਜ਼ ਹੀ ਨਹੀਂ। ਸਹੀ। ਇਹ ਤੇ ਆਪਣੇ ਵੱਲੋਂ ਮਾਰ ਕੇ ਬਹਿ ਗਏ ਹਨ। ਮਰ ਖੱਪ ਗਈ ਹੁਣ 70-72 ਸਾਲ ਹੋ ਗਏ ਨੇ। ਉਹ ਫਿਰ ਭਤੀਜਾ ਸਾਡਾ ਆਇਆ ਤੇ ਬਜ਼ੁਰਗਾਂ ਨੂੰ ਮਿਲਣ ਆਇਆ ਸਿਰਫ ਇਲਾਕੇ ਦਾ ਕਰਕੇ ਵੀ ਇਹ ਵੀ ਜਗਾਦਰੀ ਦੇ ਨੇ। ਅੱਛਾ ਉਹ ਇਹਨਾਂ ਦੱਸਿਆ ਵੀ ਰਸੂਲ ਨਗਰ ਵਿਆਹੀ ਹੀ ਜ਼ੈਤੂਨ ਬੀਬੀ ਉਹਦਾ ਨਾਂ ਸੀ। ਉਹ ਜਦੋਂ ਵਾਪਸ ਗਿਆ ਨਾ ਉਹਨੇ ਜਾ ਕੇ ਪੁੱਛ ਪਛਾ ਕੇ ਤੇ ਜ਼ੈਤੂਨ ਬੀਬੀ ਚੰਗੀ ਭਲੀ ਜ਼ਿੰਦਾ ਹੈ। ਅੱਛਾ ਉਹਨੇ ਫਿਰ ਉਹ ਮੇਰੇ ਨੰਬਰ ਤੇ ਕਾਲ ਕੀਤੀ ਵੀ ਚਾਚੂ ਜੀ ਉਹ ਬਾਬੇ ਹੋਰਾਂ ਦੀ ਭੈਣ ਲੱਭ ਗਈ ਹੈ। ਵਾਹ। ਮੈਂ ਫਿਰ ਕਸੂਰ ਹਾਂ। ਮੈਂ ਅਗਲੇ ਦਿਨ ਫਿਰ ਆ ਕੇ ਸਲੀਮ ਦਾ ਨੰਬਰ ਲਿਆ ਇਹਨਾਂ ਦੇ ਬੱਚੇ ਦਾ। ਠੀਕ ਹੈ। ਮੈਰਿਜ ਹਾਲ ਇਹਨਾਂ ਦਾ ਹੀ ਹੈ ਤੇ ਹੋਟਲ ਵੀ ਬਜ਼ੁਰਗਾਂ ਦਾ ਹੀ ਹੈ। ਜੀ ਤੇ ਉਹ ਹੋਟਲ ਦੇ ਉੱਤੇ ਉਹਨਾਂ ਨੂੰ ਦੱਸਿਆ ਤੇ ਉਹ ਫਿਰ ਆਪਣੇ ਗੱਲਬਾਤ ਹੋਈ। ਫਿਰ WhatsApp ਨੰਬਰ ਉਹਨੇ ਵੀ ਆਖਿਆ ਮੇਰੇ ਕੋਲ ਵੀ ਹੈ। ਫਿਰ ਹੁਣ ਬਜ਼ੁਰਗਾਂ ਦੀ ਤੇ ਇਹਨਾਂ ਦੀ ਭੈਣ ਦੀ ਗੱਲਬਾਤ ਹੋਰ ਠੀਕ ਠਾਕ ਸਾਡਾ ਉਹਦੇ ਮਾਮੇ ਦਾ ਪੁੱਤਰ ਇੱਥੇ ਸੂਦੀਆ ਰਿਹਾ ਨਾ 3-4 ਸਾਲ। ਅੱਛਾ ਬਾਲ ਬੱਚਾ ਲੈ ਕੇ ਕਿੱਥੇ? ਸੂਦੀਆ ਸਊਦੀਆ। ਅੱਛਾ ਸਊਦੀਆ ਤੇ ਉਹ ਰਿਹਾ 5-6 ਸਾਲ ਬੱਚੇ ਨੂੰ ਦੇਖੇ ਸਨ। ਅੱਛਾ ਤੇ ਹੁਣ ਸਾਡੀ ਮੇਰੀ ਭਰਜਾਈ ਗਈ ਸੀ ਤੇ ਮੇਰਾ ਭਤਰੀਆ ਗਿਆ ਸੀ। ਅੱਛਾ ਤੇ ਉਹਨਾਂ ਨੂੰ ਮਿਲੇ ਗੀਲੇ। ਵਾਹ। ਠੀਕ ਹੈ। ਕੀ ਉਹ ਹੁਣ ਵਾਪਸ ਤੁਰ ਗਿਆ। ਠੀਕ ਹੈ। ਬਾਬੇ ਹੋਰਾਂ ਦਾ ਜਾਣ ਨੂੰ ਦਿਲ ਕਰਦਾ ਲੇਕਿਨ ਵੀਜ਼ਾ ਨਹੀਂ ਲੱਗਦਾ। ਅਜੇ ਵੀਜ਼ਾ ਨਹੀਂ ਲੱਗਣ ਡਿਆ। ਬਾਕੀ ਜਦੋਂ ਤੁਸੀਂ ਆਪਣੀ ਮਸ਼ੀਰਾ ਨਾਲ ਗੱਲ ਕੀਤੀ ਆਪਣੀ ਭੈਣ ਨਾਲ ਗੱਲ ਕੀਤੀ ਜ਼ੈਤੂਨ ਬੀਬੀ ਜੀ ਨਾਲ ਤੇ ਤੁਹਾਨੂੰ ਖੁਸ਼ੀ ਹੋਈ ਕਿੰਨੀ ਦੇਰ ਬਾਅਦ? ਸਾਨੂੰ ਖੁਸ਼ੀ ਨਾ ਹੋਏ। ਠੀਕ ਸਿਰਫ ਚਾਚੇ ਦੀ ਕੱਲੀ ਧੀ ਰਹਿ ਗਈ ਏ। ਓਹੋ ਜੀ ਜੀ ਖੁਸ਼ੀ ਸਾਨੂੰ ਬਾਅਦ ਨਹੀਂ ਸੀ ਹੋਣੀ। ਬਿਲਕੁਲ ਹੋਣੀ ਸੀ। ਠੀਕ ਸਹੀ। ਬਾਬਾ ਜੀ ਰਕਬਾ ਤੁਹਾਨੂੰ ਪੂਰਾ ਜ਼ਮੀਨ ਜਿਹੜੀ ਉੱਥੇ? ਨਹੀਂ ਪੂਰੀ ਪਾਰੀ ਕੋਈ ਨਹੀਂ। ਬਸ ਸਹੀ ਹੈ। ਇੱਥੇ ਸਾਨੂੰ ਨੰਬਰ ਇੱਥੇ ਸਾਨੂੰ ਕੁੜੀ ਚੋਦਿਆ ਕਹਿੰਦੇ ਦਿੱਤੀ ਹੈ ਜਾਈ। ਚਾਹੀ ਕਰਕੇ ਉੱਥੇ ਸੀ ਬਰਾਮਦੀ। ਹਾਂਜੀ ਜੀ ਸਾਨੂੰ ਤਾਂ ਉੱਥੇ 2 ਕਿੱਲਿਆਂ ਦੇ ਮਿਲੇ ਕੱਖ ਨਹੀਂ। ਅੱਛਾ 16 ਕਿੱਲਿਆਂ ਵਿੱਚ ਨਾ 30 ਕਿੱਲਿਆਂ ਵਿੱਚ 16 ਕਿੱਲੇ ਮਿਲੀ। ਮਤਲਬ ਵੱਧੋ ਵੱਧ ਤੇ ਵੱਧ ਵੀ ਫੇਰ ਹੁਣ
जब इस्तेमाल होने लगा सारी जमीन जो थी ने सारी सड़क के नाल 16 किले ਜੀ ਜੀ जो फिर सड़क बनने लगी ਜੀ ਜੀ उदो फिर साढ़े से छुरी पैदी सिर से गल से ਅੱਛਾ ते आखना कि जैसे चुकड़ना ਹਾਂ ते अब्बल अब किले का किला लभेगा हाँ। जे कोई होर चुकेगा स्वयं चुके 1 किले का 3 किले रहेगा ਹਾਂ हैं? ਠੀਕ ते पटवारियां की वो गल सी ना और फिर मेरा वाल साहब सोचा ना 16 किलियां दी ना फिर 10 किले चुकी इथों छड़ गया अच्छा। फिर वापिस पिछा ले भाई ये सड़क बन गई है पढ़ के बच्चे बेच के खा लेंगे ते पैसे तुर जाते हैं जमीन नहीं फिर लगती ਜੀ 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 ਬਿਲਕੁਲ हैं वो साडे प्यो ने कलवंडी की थी सही। हूं सानू फिर भरावां सी सानू 3.5 किले पैली आई है ਜੀ ਜੀ ਅਸੀਂ ਮਕਾਨ ਦੇ ਮੌਜਾ ਕਰਨੇ हैं? ਠੀਕ ਜੇ ਤੈਨੂੰ ਬੇਚੜੀਆਂ ਨੇ ਮੁੱਕ ਜਾਂਦੀ ਹੈ ਜੇ ਖਾਈ ਸਾਰੀ ਹੁੰਦੀ ਪੁੱਤ ਖਾਂਦੀ ਰਹਿੰਦੀ ਜੀ ਜੀ ਆਪਾਂ ਦਿਵਾਲੀ ਤੇ ਰਹਿ ਕੇ ਤੁਸੀਂ ਆਪਣਾ ਪ੍ਰੋਗਰਾਮ ਕਰ ਲੈਣਾ ਠੀਕ ਹੈ ਅੱਛਾ ਬਾਬਾ ਜੀ ਜਿਹੜਾ ਤੁਹਾਨੂੰ ਘਰ ਤਲਵੰਡੀ ਪਿੰਡਰਾਂ ਦੇ ਵਿੱਚ ਲਾਟ ਹੋਇਆ ਇੱਥੇ ਤਾਂ ਚਾੜ ਕੇ ਹਾਂਜੀ ਹਾਂ। ਜਾਂ ਫਿਰ ਜਿਹੜਾ ਤੁਹਾਨੂੰ ਰਕਬਾ ਲਾਟ ਹੋਇਆ ਹਾਂ। ਤੁਸੀਂ ਇੱਥੋਂ ਦੇ ਜਿਹੜੇ ਜੱਦੀ ਲੋਕ ਨੇ ਉਹਨਾਂ ਨੂੰ ਕਦੀ ਪੁੱਛਿਆ ਕਿ ਇਹ ਸੰਨ 47 ਤੋਂ ਪਹਿਲੇ ਆਪਣਾ ਕਿਹੜੇ ਸਿੱਖ ਸਨ ਜਿਹੜੇ ਇੱਥੇ ਜਿਨ੍ਹਾਂ ਨੂੰ ਕੋਈ ਨਾਂ ਪਤਾ ਤੁਹਾਨੂੰ ਯਾਦ ਸਾਨੂੰ ਇਹ ਨਹੀਂ ਨਾ ਸਾ ਪੁੱਛਿਆ ਸਾਨੂੰ ਕੀ ਲੋਕ ਕੇ ਪੁੱਛਣ ਜੀ, ਜੀ। ਦੀ ਹਾਂ ਜੀ ਹੂੰ ਨਾ ਕੋਈ ਸਾਡੀ ਮੋਬਾਈਲ ਸਾ ਨਾ ਲੈਣਾ ਨਾ ਦੇਣਾ ਹਾਂ। ਸਾਨੂੰ ਤੋਂ ਲੋਕੀ ਕਹਿੰਦੇ ਹਨ ਨਾ ਕਿ ਇਹ ਤੇ ਇਹਨਾਂ ਦੀ ਜ਼ਮੀਨ ਨਹੀਂ ਹੈਗੀਆਂ ਹਾਂ। ਕਿ ਖਬਰੇ ਕੀ ਕਰਦੇ ਨੇ ਠੀਕ ਹੈ, ਹਾਂ। ਪਨਾਹ ਗਈ। ਪਨਾਹ ਗਈ ਨੇ ਹਾਂਜੀ ਹਾਂਜੀ ਉਹ ਤੇ ਫਿਰ ਸਾਡੀ ਜ਼ਮੀਨਾਂ ਤਹਿਸੀਲਦਾਰ ਆਇਆ ਪਟਵਾਰੀ ਗਦੌਰ ਆਇਆ ਆਣ ਕੇ ਉਹਨੇ ਫਿਰ ਲਾਟ ਕੀਤੀ ਫਿਰ ਇਹਨਾਂ ਲੋਕਾਂ ਦੀ ਅੱਖੀਆਂ ਉਗੜੀਆਂ ਅੱਖੀਆਂ ਖੁੱਲੀਆਂ ਤੁਹਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹਾਂ। ਮਿਹਨਤ ਕਰਕੇ ਦੱਸਿਆ ਦੱਸਿਆ। ਅਸੀਂ ਜੱਦੀ ਜ਼ਮੀਂਦਾਰ ਹਾਂ। ਜੱਦੀ ਜ਼ਮੀਂਦਾਰ। ਓਕੇ, ਠੀਕ ਠੀਕ ਬਾਬਾ ਜੀ ਤਲਵੰਡੀ ਪਿੰਡਰਾਂ ਬੜਾ ਮਸ਼ਹੂਰ ਸੀ ਹਾਂ। ਇੱਥੇ ਜਿਹੜੇ ਸਿੱਖ ਸਰਦਾਰ ਸਨ ਇੱਥੇ ਜਿਹੜੇ ਬਾਬਾ ਜੀ ਸਿੱਖ ਸਰਦਾਰ ਰਹਿੰਦੇ ਸਨ ਨਾ 47 ਤੋਂ ਪਹਿਲੇ ਹਾਂ। ਉਹ ਪਿੰਡਰ ਜੱਟ ਸਨ ਫਿਰ ਜਾ ਠੀਕ ਹੈ ਤੇ ਜੀ ਚੌਧਰੀ ਗੁਲਸ਼ਾਦ ਹੈਦਰ ਸਾਹਿਬ ਤੁਸੀਂ ਜਨਾਬ ਦੱਸੋ ਸਹੀ ਹੋ ਬੋਲੋ ਜੀ ਅੱਛਾ ਹਾਂਜੀ ਅੱਛਾ ਜੀ ਦੱਸੋ ਜੀ ਤੁਸੀਂ ਆਊਟ ਆਫ ਦੀ ਰਿਕਾਰਡਿੰਗ ਗੱਲ ਕਰ ਰਹੇ ਸੋ ਸਾਡੇ ਨਾਲ ਇੱਕ ਇੱਥੋਂ ਦੀ ਇੱਕ ਬੜੀ ਮਸ਼ਹੂਰ ਮਰੂਫ ਸ਼ਖਸੀਅਤ ਪੰਜਾਬੀ ਰਾਈਟਰ ਹਾਂਜੀ ਤਲਵੰਡੀ ਪਿੰਡਾਂ ਦੇ ਜੀ ਪੰਜਾਬੀ ਦੇ ਰਾਈਟਰ ਹੋਏ ਨੇ ਦਿੱਲੀ ਵਿੱਚ ਉਹਨਾਂ ਦਾ ਬੜਾ ਨਾਮ ਸੀ ਜੀ ਅੱਛਾ। ਬਲਕਿ ਚੜ੍ਹਦੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ 'ਚ ਪੜ੍ਹਾਈ ਜਾਂਦੀਆਂ ਨੇ ਜੀ ਉਹਨਾਂ ਦਾ ਨਾਮ ਸੀ ਜੀ ਬਾਬਾ ਪ੍ਰੀਤਮ ਸਿੰਘ ਅੱਛਾ ਬਾਬਾ ਪ੍ਰੀਤਮ ਸਿੰਘ ਅੱਛਾ ਅੱਛਾ ਹਾਂਜੀ ਪ੍ਰੀਤਮ ਸਿੰਘ। ਉਹਨਾਂ ਦਾ ਬਹੁਤ ਵੱਡਾ ਇਦਾਰਾ ਸੀ ਦਿੱਲੀ ਦੇ ਵਿੱਚ ਜੀ ਨਵਯੋਗ ਪਬਲੀਕੇਸ਼ਨ ਦੇ ਨਾਮ ਅੱਛਾ ਜੀ ਠੀਕ ਹੈ ਤੇ ਉਹਨਾਂ ਨੇ ਬੜਾ ਨਾਮ ਕਮਾਇਆ ਜੀ ਤੇ ਉਹਨਾਂ ਦੀ ਜਿੰਨੇ ਵੀ ਪੰਜਾਬੀ ਦੇ ਵੱਡੇ ਪੰਜਾਬੀ ਅਦਬ ਨਾਲ ਜਿਨ੍ਹਾਂ ਦਾ ਤਾਲੁਕ ਸੀ ਜਿਹੜਾ ਪੰਜਾਬੀ ਅਦਬ ਨਾਲ ਪਿਆਰ ਕਰਦੇ ਸਨ ਉਹਨਾਂ ਦਾ ਖੁਸ਼ੂਸੀ ਪਿਆਰ ਸੀ ਜੀ ਅੱਛਾ ਜੀ ਬਾਬਾ ਪ੍ਰੀਤਮ ਸਿੰਘ ਦੇ ਨਾਲ ਜੀ 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 ਤੇ ਪੰਜਾਬੀ ਨੂੰ ਬੜਾ ਉਹਨਾਂ ਫਰੋਗ ਦਿੱਤਾ ਜੀ ਤੇ ਬੜਾ ਨਾਮ ਕਮਾਇਆ ਜੀ ਤੇ ਉਹਨਾਂ ਦੇ ਜਿਹੜੇ ਕਰੀਬੀ ਸਾਥੀਆਂ ਦੇ ਵਿੱਚੋਂ ਇੰਡੀਆ ਦੇ ਇੱਕ ਵਜ਼ੀਰ ਆਜ਼ਮ ਹੋਏ ਨੇ ਜੀ ਇੰਦਰ ਕੁਮਾਰ ਗੁਜਰਾਲ ਅੱਛਾ ਹਾਂਜੀ ਉਹ ਉਹਨਾਂ ਦੇ ਕਰੀਬੀ ਦੋਸਤ ਸਨ ਜੀ ਠੀਕ ਹੈ ਠੀਕ ਤੇ ਉਹਨਾਂ ਦਾ ਪੰਜਾਬੀ ਦੇ ਹਵਾਲੇ ਨਾਲ ਜਿਹੜੀ ਰਿਸਰਚ ਕੀਤੀ ਹੈ ਉਹਦੇ ਮੁਤਲਕ ਇੰਡੀਆ ਦੀ ਜਿਹੜੀ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਹੋ ਗਈ ਜਾਂ ਅੰਮ੍ਰਿਤਸਰ ਯੂਨੀਵਰਸਿਟੀ ਹੋ ਗਈ ਜਲੰਧਰ ਯੂਨੀਵਰਸਿਟੀ ਹੋ ਗਈ ਵੱਡੇ ਸ਼ਹਿਰਾਂ 'ਚ ਜਿਹੜੀਆਂ ਯੂਨੀਵਰਸਿਟੀਆਂ ਨੇ ਉੱਥੇ ਉਹਨਾਂ ਦਾ ਖੁਸ਼ੀ ਤੌਰ ਤੇ ਜਿਹੜਾ ਨਿਸਾਬ ਪੰਜਾਬੀ ਦੇ ਹਵਾਲੇ ਨਾਲ ਪੜ੍ਹਾਇਆ ਜਾਂਦਾ ਹੈ ਸਿਲੇਬਸ 'ਚ ਸ਼ਾਮਲ ਹੈ ਹਾਂਜੀ ਤੇ ਇਹ ਜਿਹੜਾ ਤਲਵੰਡੀ ਪਿੰਡਰਾ ਪਿੰਡ ਜਿਹੜਾ ਜੀ ਇਹ ਸਾਰਾ ਪਿੰਡਰ ਸਰਦਾਰਾਂ ਦਾ ਪਿੰਡ ਸੀ ਜੀ 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 ਤੇ ਪਿੰਡਰ ਸਰਦਾਰ ਥੋੜੇ ਦਿਨ ਕਰਕੇ ਚੜ੍ਹਦੇ ਪੰਜਾਬ ਚਲੇ ਗਏ ਨੇ ਠੀਕ। ਇਹ ਲਾਗੇ ਵੀ ਤਕਰੀਬਨ ਕੋਈ 35-40 ਪਿੰਡਰ ਸਰਦਾਰਾਂ ਦੇ ਹਾਂਜੀ ਜਿਹਦੇ ਵਿੱਚ ਫਤਿਹ ਅਲੀ ਤੇ ਆਪਣਾ ਮਲੂਕਪੁਰ ਰਾਵਕੇ ਰਤੀਆਂ ਹੱਲੋਵਾਲ ਹਾਂਜੀ ਮੋਹਨ ਚੱਕ ਇਸ ਤਰ੍ਹਾਂ ਕਾਫੀ ਸਾਰੇ ਪਿੰਡ ਸਨ ਜੀ ਜੀ ਜਿਹੜੇ ਮੁਲਾਕਾਤ ਪਿੰਡ ਵੀ ਇੱਥੇ ਵੀ ਪਿੰਡਰ ਸਰਦਾਰ ਵਾਸਤੇ ਸਨ ਸਹੀ ਤੇ ਮਤਲਬ ਡੇਰਿਆਂ ਵਾਲੇ ਤੱਕ ਨਾਰੋਵਾਲ ਦੀ ਕੰਧਾਂ ਡੇਰਿਆਂ ਵਾਲੇ ਤੱਕ ਇਹ ਸਭ ਪਿੰਡਰ ਸਰਦਾਰਾਂ ਦੇ ਪਿੰਡ ਸਨ ਠੀਕ ਹਾਂਜੀ ਜੀ ਸ਼ੁਕਰੀਆ ਜੀ ਸਹੀ ਠੀਕ ਹੈ ਬਾਬਾ ਜੀ ਅੱਛਾ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ 72 ਸਾਲ ਪੁਰਾਣੀਆਂ ਯਾਦਾਂ ਨੂੰ ਤੁਸੀਂ ਯਾਦ ਰੱਖੀਆਂ। ਬੜੀ ਗੱਲ ਹੈ ਤੁਸੀਂ ਮਤਲਬ ਕੱਲ ਦੀ ਗੱਲ ਪਰਸੋਂ ਦੀ ਗੱਲ ਨਹੀਂ ਬੰਦਾ ਯਾਦ ਰੱਖਦਾ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ ਠੀਕ ਹੈ अल्लाह की रहमत है जी। बड़ी कर्म नवाज है मेरे सोने जी ਹਾਂਜੀ ते इन्नी उम्र मेरी इन्नी उम्र कोई आज पंगा ਨਹੀਂ ਜੀ ਨਹੀਂ ਮੈਂ ਤਾਂ ਬੜਾ मेरा वाल साहब एक साल 10 साल का पौधा है 110 साल ਉਮਰ ਪਾਈ ਤੁਹਾਡੇ ਵਾਲਾ ਸਾਹਿਬ ਨੇ ਵਾਹ ਜੀ ਵਾਹ ਬੜੀ ਗੱਲ ਹੈ ਬੜੀ ਗੱਲ एक 10 साल ਓ ਹੋ ਅੱਛਾ फिर भी जवानी च मरिया
ਅੱਛਾ ਇਹ ਨਹੀਂ ਵੀ ਪੂਰਾ ਸੀ ਜਾ ਸੀ ਚੰਗਾ ਵਾਲਾ ਜਵਾਨ ਸੀ ਅਲੀ ਮਤਲਬ ਟੁਰਦੇ ਫਿਰਦੇ ਹਾਂ ਇੰਨੀ ਕੁ ਤਾਕਤ ਸੀ ਨਾ ਹਾਂ ਤੇ 2 ਕਿਲੋ ਬਾਜਰਾ ਨਾ ਅੱਛਾ ਛੜ ਕੇ ਫਰੀ ਚ ਹਾਂ ਤੇ ਝੋਲੀ ਚ ਪਾ ਕੇ ਨਾ ਹਾਂ। 4 ਕਦੋਂ ਲੈ ਕੇ ਤੇ ਜਾ ਕੇ ਬਕਾ ਦਿੰਦਾ ਅੱਲਾ 2-3 ਹਫ਼ਤੇ ਜਾਂਦੇ ਬਾਅਦ ਚ ਖਾ ਜਾਂਦਾ ਆਵੇ ਖਾ ਛੱਡ ਛੱਡਦਾ ਉਹਨੇ ਬਾਬਰ ਦੇ ਮਸਲਾ ਕਾਫੀ ਬੜੀ ਭਾਰੀ ਹੈ ਹਾਂ। ਹਾਂਜੀ ਇੰਨੀ ਉਮਰ ਦੇ ਵੇਲੇ ਤੋਂ ਪੂਰੀ ਹੋਸ਼ ਟਾਈਮ ਹੈ ਤੁਹਾਡੇ ਵੀ ਇੰਟਰਵਿਊ ਵੜ ਕੇ ਆਏ ਨਾ ਐਸੀ ਗੱਲ ਸੁਣਾਈ ਹੈ। ਹਾਂਜੀ ਮਤਲਬ ਉੱਥੇ ਲੋਕਾਂ ਦੇ ਟਾਈਮ ਨਹੀਂ ਹੈਗਾ ਇੰਨਾ ਕੁ ਜਵਾਨ ਸੀ ਸਾਡਾ ਪਿਓ ਪਹਿਲਵਾਨ ਸਾਂਝੀ ਹੋ ਤੇ 100 ਛੱਲੀ ਬਹਿ ਕੇ ਨਾ ਹਾਂ ਭੁੰਨ ਕੇ 100 ਛੱਲੀ ਅੱਛਾ। ਬਹਿ ਕੇ ਇੱਕ ਥਾਂ ਚੱਪ ਛੱਡਦਾ ਸੀ। ਅੱਲਾ 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 ਕੀ ਬਾਤ ਕੀ ਬਾਤ ਤੇ ਜਦੋਂ ਪਹਿਲਵਾਨੀ ਨਿਕਲਦਾ ਹੈ ਨਾ ਹਾਂ ਹਾਂ ਜਦੋਂ ਛੇਣੀ ਦੇ ਵਿੱਚ ਜਾਣੇ ਹਾਂਜੀ ਮਾਲੀ ਹੋਣੀ ਪੰਡਾਲ ਚ ਬੱਜੀ ਜਾਣਾ। ਹੋਣੀ ਅੱਛਾ ਤੇ ਜਦੋਂ ਵਜੂਦ ਤੇਲ ਲਾ ਕੇ ਨਿਕਲਦਾ ਹੈ ਹਾਂ, ਨਾ ਹਾਂ, ਹਾਂ। ਵੇਖ ਕੇ ਕੋਈ ਪਹਿਲਵਾਨ ਮੂੰਹ ਨਹੀਂ ਸੀ ਕਰਦਾ ਸੁੱਕੀ ਮਾਲੀ ਚੁੱਕਦਾ ਹੈ। ਅੱਲਾ ਅੱਛਾ ਹਾਂ। ਮਤਲਬ ਕੋਈ ਮੁਕਾਬਲੇ ਤੇ ਨਹੀਂ- ਮੁਕਾਬਲੇ ਸੇ ਨਹੀਂ ਹੁੰਦਾ ਬੜੀ ਗੱਲ ਹੈ ਜੀ ਕਨਾਲ ਥਾਂ ਗੋਡ ਕੇ ਸਾਹ ਲੈਂਦਾ ਸੀ ਅੱਛਾ ਇਹ ਪਹਿਲਵਾਨੀ ਕਰਦਾ ਹੈ ਅੱਛਾ ਇੱਥੇ ਆ ਕੇ ਇੱਥੇ ਵੀ ਕਰਦਾ ਹੈ ਅੱਛਾ ਇੱਥੇ ਆ ਕੇ ਪਹਿਲਵਾਨੀ ਕਰਦੇ ਹਾਂ। ਰਹੇ ਵਾਹ ਜੀ। ਇੱਥੇ ਪਹਿਲਵਾਨੀ ਆਪਣੇ ਸ਼ੌਕ ਨੂੰ ਜ਼ਿੰਦਾ ਰੱਖਿਆ ਹਾਂ। ਉਹਨਾਂ ਨੇ ਆਪਣਾ ਸਭ ਵੇਖਿਆ ਆਪਣੇ ਪਿਓ ਦੀ। ਹਾਲਾਂਕਿ ਆਪਣੇ ਪਿਓ ਦੀ ਹੈ ਕੁਸ਼ਤੀ ਦੇਖੀ ਬੜੇ ਡੂੰਘੇ ਫੱਟ ਲੱਗੇ ਉਹਨਾਂ ਨੂੰ ਹਾਂ। 3 ਪੁੱਤਰ ਜਵਾਨ ਉਹਨਾਂ ਦੇ ਫੱਟ ਵੀ ਬੜੇ ਸਨ ਬਾਪ ਦੀ ਕੁਸ਼ਤੀ ਫੇਰ ਵੀ ਨੇ ਦਿਲ ਤੇ ਫੱਟ ਨਹੀਂ ਲਾਏ ਓਏ ਹਾਂ ਦਿਲ ਤੇ ਫੱਟ ਨਹੀਂ ਲਾਏ ਇੰਨਾ ਤੇ ਦੇਰ ਸੀ ਵੱਡੇ ਹੌਸਲੇ ਐਡਾ ਵੱਡੇ ਜਿਗਰੇ ਹਾਂ। ਕੀ ਬਾਤ ਬਹੁਤ ਵਧੀਆ ਜੀ ਬਾਬਾ ਜੀ ਬਹੁਤ ਸ਼ੁਕਰੀਆ ਜੀ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੀ ਓਕੇ ਜੀ ਅੱਲਾਹ ਹਾਫਿਜ਼ ਅੱਛਾ ਨਹੀਂ ਅੱਲਾਹ ਤੁਹਾਨੂੰ ਦੇ ਅੱਲਾਹ ਤੰਦਰੁਸਤੀ ਕਰੇ ਆਮੀਨ ਅੱਲਾਹ ਤੁਹਾਡੀ ਰਿਜ਼ਕ ਬਰਕਤ ਪਾਏ ਆਮੀਨ ਹਾਂਜੀ। ਆਮੀਨ